ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੋਸ਼ਲ ਮੀਡੀਆ ਤੇ ਸਾਡੇ ਸਾਰੇ ਹੀ ਨੈਟਵਰਕ ਦੇ ਉੱਤੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਆਪਣੇ ਨਾਲ ਪੰਜਾਬ ਤੋਂ ਇਸ ਟਾਈਮ ਜੁੜ ਚੁੱਕੇ ਨੇ ਦੀਪਕ ਸ਼ਰਮਾ ਜਨਾਰਥਲ ਜੀ, ਜੋ ਕਿ ਆਪਾਂ ਨੂੰ ਉੱਥੋਂ ਦੀਆਂ ਅਹਿਮ ਖਬਰਾਂ ਦੇ ਬਾਰੇ ਜਾਣਕਾਰੀਆਂ ਦੇਣਗੇ। ਡੂੰਘਾਈ ਦੇ ਵਿੱਚ ਉਹਨਾਂ ਖਬਰਾਂ ਦੇ ਨਾਲ ਆਪਾਂ ਨੂੰ ਜੋੜਨਗੇ। ਦੀਪਕ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਹੀਸਲਾ ਪਰਿਵਾਰ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਡੈਮੋਕ੍ਰੇਸੀ ਦੇ ਵਿੱਚ ਮੀਡੀਆ ਨੂੰ ਚੌਥੇ ਥੰਮ ਦੇ ਵਜੋਂ ਦੇਖਿਆ ਜਾਂਦਾ ਹੈ। ਮੀਡੀਆ ਦੀ ਬੜੀ ਮਹੱਤਤਾ ਆ, ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਹੋਵੇ, ਖਾਸ ਕਰਕੇ ਉਦੋਂ ਜਦੋਂ ਸਰਕਾਰਾਂ ਦੇ ਅੜੀਅਲ ਰਵੱਈਏ ਹੁੰਦੇ ਆ ਤੇ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਖਾਮੀਆਂ ਆ ਉਹ ਜਨਤਾ ਵਿੱਚ ਪੇਸ਼ ਕਰਦੀਆਂ ਹੋਣ। ਪਰ ਆਪਾਂ ਦੇਖ ਰਹੇ ਹਾਂ ਦਿਨੋਂ ਦਿਨ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਆ। ਵਰਲਡ ਪ੍ਰੈਸ ਡੇ, ਫਰੀडम ਇੰਡੈਕਸ ਜਿਹੜੇ ਉਹ ਆ ਰਹੇ ਆ। ਭਾਰਤੀ ਮੀਡੀਆ ਦੀ ਗੱਲ ਕਰਦੇ ਆ, ਕਹਿੰਦੇ ਇਹਨਾਂ ਦੀ ਆਜ਼ਾਦੀ ਵੀ ਖਤਰੇ 'ਚ ਆ। 180 ਦੇ ਵਿੱਚੋਂ 161ਵੇਂ ਨੰਬਰ ਤੇ ਨੇ। ਬਿਲਕੁਲ ਜੀ। ਕੱਲ ਸੰਸਾਰ ਮਤਲਬ ਪ੍ਰੈਸ ਆਜ਼ਾਦੀ ਦਿਹਾੜਾ ਸੀਗਾ, ਸੋ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਸਮਾਗਮ ਹੋਏ। ਉਹ ਦਿਨ ਮਨਾਇਆ ਗਿਆ ਕਿ ਪ੍ਰੈਸ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਪਰ ਮੈਨੂੰ ਲੱਗਦਾ ਇਹ ਮੁਬਾਰਕਾਂ ਵਾਲਾ ਮੌਕਾ ਨਹੀਂ ਹੈ, ਇਹ ਵਿਚਾਰਨ ਵਾਲਾ ਮੌਕਾ। ਇਹ ਦਿਨ ਵਿਚਾਰਨ ਦੇ ਲਈ ਹੈ, ਕਿਉਂਕਿ ਜੇਕਰ ਇਹ ਤਾਂ ਫਿਰ ਇੱਕ ਦਿਨ ਨਾਲ ਸੀਮਤ ਨਹੀਂ ਹੈ। ਪ੍ਰੈਸ ਦੀ ਆਜ਼ਾਦੀ ਤਾਂ ਹਰ ਪਲ ਚਾਹੀਦੀ ਹੈ। ਬਿਲਕੁਲ, ਇਹ ਤਾਂ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਵੀ ਹੈ ਕਿ ਬੰਦੇ ਨੂੰ ਬੋਲਣ ਦੀ ਆਜ਼ਾਦੀ ਹੈ। ਤਾਂ ਫਿਰ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਪਰ ਜਦੋਂ ਮੈਂ ਭਾਰਤ ਦੀ ਸਥਿਤੀ ਦੇਖਦਾ ਤਾਂ ਦਿਨ ਬਰ ਦਿਨ ਭਾਰਤੀ ਮੀਡੀਆ, ਇਹ ਉਸ ਮੁਲਕ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਲੋਕਤੰਤਰ ਹੈ। ਮੈਂ ਕੋਈ ਮਤਲਬ ਕਿ ਪਾਕਿਸਤਾਨ ਦੀ, ਉੱਤਰ ਕੋਰੀਆ ਦੀ ਜਾਂ ਚੀਨ ਦੀ ਗੱਲ ਨਹੀਂ ਕਰ ਰਿਹਾ, ਜਿੱਥੇ ਸਥਿਤੀ ਬਹੁਤ ਮਾੜੀ ਹੈ। ਇੱਥੇ ਤਾਂ ਪੂਰੀ ਤਰ੍ਹਾਂ ਲੋਕਤੰਤਰ, ਕਹਿਣ ਤਾਂ ਪਾਕਿਸਤਾਨ 'ਚ ਵੀ ਲੋਕਤੰਤਰ ਹੈ। ਵੈਸੇ ਭਾਰਤ ਦੇ ਵਿੱਚ ਹੁਣ ਜਿਸ ਤਰ੍ਹਾਂ ਪਿਛਲੇ ਸਮੇਂ ਅਸੀਂ 110ਵੇਂ 12ਵੇਂ ਨੰਬਰ ਤੋਂ 150 ਤੱਕ ਆ ਗਏ ਸੀ, ਉਸੇ ਤਰ੍ਹਾਂ ਹੁਣ ਅਸੀਂ ਦੁਨੀਆ ਭਰ ਦੇ ਵਿੱਚ 161ਵੇਂ ਨੰਬਰ ਤੇ ਆ ਗਏ। ਪਿਛਲੇ ਸਾਲ ਅਸੀਂ 180 ਮੁਲਕਾਂ ਦੇ ਵਿੱਚੋਂ 150ਵੇਂ ਨੰਬਰ ਤੇ ਸੀ ਜੀ। ਤੇ ਇਸ ਸਾਲ ਅਸੀਂ ਜਿਹੜਾ ਕੱਲ ਇੰਡੈਕਸ ਜਾਰੀ ਹੋਇਆ, ਉਹਦੇ ਵਿੱਚ ਅਸੀਂ 150 ਤੋਂ ਸਿੱਧੇ 11 ਅੰਕ ਵੱਧ ਕੇ 161ਵੇਂ ਤੇ ਚਲੇ ਗਏ। ਇਹ ਤਰੱਕੀ ਹੈ ਸਾਡੀ। ਇਹਦਾ ਮਤਲਬ ਭਾਰਤ ਦੇ ਵਿੱਚ ਮੀਡੀਆ ਨੂੰ ਆਜ਼ਾਦੀ ਨਹੀਂ ਹੈ, ਜਾਂ ਭਾਰਤ ਦੇ ਵਿੱਚ ਮੀਡੀਆ ਮਤਲਬ ਕਿ ਆਵਾਜ਼ ਸਰਕਾਰਾਂ ਦੀ, ਧਿਰਾਂ ਦੀ, ਪਾਰਟੀਆਂ ਦੀ ਬਣਦਾ ਜਾ ਰਿਹਾ, ਇਸ ਲਈ ਉਹ ਲੋਕਾਂ ਦੀ ਆਵਾਜ਼ ਨਹੀਂ। ਇਹ ਵੱਡਾ ਸਵਾਲ। ਇਸ ਮੌਕੇ ਭਾਰਤ ਦੇ ਵਿੱਚ ਜਿਹੜਾ ਮੀਡੀਆ ਕੰਮ ਕਰਦਾ ਨਾ, ਉਹਦੇ ਵਿੱਚ ਜਾਤ ਮਤਲਬ ਕਿ ਬਹੁਤ ਬੜੇ ਤਰ੍ਹਾਂ ਤੇ ਸ਼ਾਮਿਲ ਹੋ ਗਈ ਆ। ਹੁਣ ਤੁਸੀਂ ਕਿਹੜੀ, ਮੈਂ ਜਾਤ ਦੀ ਗੱਲ ਇਸ ਲਈ ਕਰ ਰਿਹਾ ਕਿ ਜਿਵੇਂ ਆਪਣੇ 'ਚ ਵਰਗ ਵੰਡ ਹੈ ਨਾ, ਕਿ ਹਾਂ ਜੀ ਅਸੀਂ ਉੱਚ ਜਾਤੀ, ਇਹ ਨੀਵੀਂ ਜਾਤੀ ਜੀ, ਇਹ ਫਲਾਣਾ, ਇਹ ਜਿਹੜਾ ਵਰਗ ਵੰਡ ਕਰ ਦਿੱਤੀ ਗਈ ਨਾ, ਉਸੇ ਤਰ੍ਹਾਂ ਦੀ ਵਰਗ ਵੰਡ ਮੀਡੀਆ 'ਚ ਆ ਗਈ ਆ। ਠੀਕ ਹੈ। ਅਸੀਂ ਕਹਿੰਦੇ ਜੀ ਨੈਸ਼ਨਲ ਚੈਨਲ ਵਾਲੇ, ਅਸੀਂ ਖੇਤਰੀ ਮੀਡੀਆ ਤੋਂ ਬਹੁਤ ਉੱਚੇ ਆ, ਸਾਡੀ ਜਾਤ ਉੱਚੀ ਹੋ ਗਈ, ਕਹਿੰਦੇ ਅਸੀਂ ਤਾਂ ਨੈਸ਼ਨਲ ਮੀਡੀਆ ਵਾਲੇ ਆ, ਸਾਡਾ ਇਹਨਾਂ ਨਾਲ ਕੀ ਸੰਬੰਧ। ਫਿਰ ਜਿਹੜਾ ਖੇਤਰੀ ਮੀਡੀਆ 'ਚ ਆ ਜਾਂਦਾ, ਉਹ 'ਚ ਵੀ ਅਸੀਂ ਅਖਬਾਰ ਵਾਲੇ, ਅਸੀਂ ਸੋਸ਼ਲ ਮੀਡੀਆ ਵਾਲੇ ਨਾਲੋਂ ਤਾਂ ਉੱਚੇ ਆ। ਫਿਰ ਸੋਸ਼ਲ ਮੀਡੀਆ 'ਚ ਵੀ ਅਸੀਂ ਤਾਂ ਚੈਨਲ ਵਾਲੇ ਆ, ਇਹਨਾਂ ਨੇ ਤਾਂ ਆਪਣਾ ਪੇਜ ਹੀ ਬਣਾਇਆ, ਇਹ ਤਾਂ ਮੋਬਾਈਲ ਵਾਲੇ ਨੇ। ਸੋ ਇਸ ਲਈ ਜਿਹੜੀ ਆਹ ਵਰਗ ਵੰਡ ਆ, ਇਹਦਾ ਫਾਇਦਾ ਫਿਰ ਰਾਜਨੀਤਿਕ ਧਿਰਾਂ, ਸੱਤਾਧਾਰੀ ਧਿਰ, ਵਿਰੋਧੀ ਧਿਰਾਂ, ਸਿਆਸਤਦਾਨ, ਸੰਸਥਾਵਾਂ ਚੱਕਦੀਆਂ ਨੇ। ਤੇ ਫਿਰ ਸਾਡੇ 'ਚੋਂ ਹੀ ਕਈ ਸਰਕਾਰ ਦੇ ਟਾਊਟ ਬਣ ਜਾਂਦੇ ਨੇ, ਸਰਕਾਰ ਦੇ ਬੁਲਾਰੇ ਬਣ ਜਾਂਦੇ ਨੇ, ਸਰਕਾਰ ਦੇ ਟੁਕੜਿਆਂ ਤੇ ਪਲਣ ਵਾਲੇ ਬਣ ਜਾਂਦੇ ਨੇ। ਨਤੀਜਾ ਫਿਰ ਉਹਨਾਂ ਨੂੰ ਵਰਤਣ ਦਾ ਮੌਕਾ ਮਿਲ ਜਾਂਦਾ। ਤੇ ਕਈ ਵਾਰ ਫਿਰ ਉਹੀ ਜਿਹੜੇ ਸਰਕਾਰ ਦੀ ਧਿਰ ਬਣੇ ਹੁੰਦੇ ਨੇ, ਉਹੀ ਰਗੜ ਵੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਤਾਂ ਫਿਰ ਉਮੀਦ ਕੀਤੀ ਜਾਂਦੀ ਕਿ ਹੁਣ ਸਾਰਾ ਕੁਝ ਸਾਡੇ ਹਿਸਾਬ ਨਾਲੇ ਕਰਨ। ਪਿਛਲੇ ਲੰਮੇ ਸਮੇਂ 'ਚ ਭਾਰਤ ਦੇ ਅੰਦਰ ਜਿਵੇਂ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੋਈ, ਨੈਸ਼ਨਲ ਮੀਡੀਆ ਇੱਕੋ ਤਰ੍ਹਾਂ ਦੀ ਖਬਰ ਸੁਣਾਉਂਦਾ, ਇੱਕੋ ਤਰ੍ਹਾਂ ਦੀ ਗਲਤ ਵੀ ਬੋਲ ਜਾਂਦਾ, ਮਤਲਬ ਕਿਤੋਂ ਸਕ੍ਰਿਪਟ ਆਉਂਦੀ ਸੀ ਜਾਂ ਆਉਂਦੀ ਆ ਸਕ੍ਰਿਪਟ। ਇਸੇ ਤਰ੍ਹਾਂ ਪੰਜਾਬ ਦੇ ਮੀਡੀਆ ਦੇ ਮਾਮਲੇ 'ਚ ਵੀ ਇਸ ਸਥਿਤੀ ਬਣਦੀ ਜਾ ਰਹੀ ਹੈ ਕਿ ਸਰਕਾਰ ਦੇ ਕਹੇ ਤੇ ਹੁੰਦਾ ਕਿ ਹਾਂ ਜੀ ਆਹ ਚਲਾਉਣਾ, ਆਹ ਨਹੀਂ ਚਲਾਉਣਾ, ਆਹ ਦਿਖਾਉਣਾ, ਨਹੀਂ ਦਿਖਾਉਣਾ, ਇਹਦੀ ਪ੍ਰੈਸ ਕਾਨਫਰੰਸ ਦਿਖਾਉਣੀ, ਇਹਦੀ ਬੰਦ ਕਰ ਦਿਓ, ਆਹ ਖਬਰ ਚਲਾ ਦਿਓ, ਆਹ ਖਬਰ ਡਿਲੀਟ ਕਰ ਦਿਓ। ਲੋਕਾਂ ਨੂੰ ਫੋਨ ਆਉਂਦੇ ਨੇ ਕਹਿੰਦੇ। ਤੇ ਇਸ ਲਈ ਜਦੋਂ ਮੀਡੀਆ ਨੂੰ ਏਦਾਂ ਕੰਟਰੋਲ ਕੀਤਾ ਜਾਊਗਾ
ਫਿਰ ਆਜ਼ਾਦੀ ਕਿੱਥੇ ਰਹਿ ਗਈ? ਫਿਰ ਇਹ ਰੈਂਕਿੰਗ ਮੈਨੂੰ ਲੱਗਦਾ ਸਹੀ ਹੈ। 180 ਮੁਲਕਾਂ ਦੀ ਰੈਂਕਿੰਗ ਹੋਈ, 180 ਮੁਲਕਾਂ ਦੇ ਵਿੱਚੋਂ ਅਸੀਂ 161ਵੇਂ ਨੰਬਰ ਤੇ ਹੋਈਏ ਤਾਂ ਇਹ ਤੋਂ ਹੋਰ ਮਾੜੀ ਸਥਿਤੀ ਕੀ ਹੋ ਸਕਦੀ ਹੈ? ਕੀ ਹੋ ਸਕਦਾ ਪਾਕਿਸਤਾਨ ਦੀ ਸਥਿਤੀ ਸੁਧਰ ਗਈ ਉਲਟਾ। ਜੀ। ਇਸ ਮੌਕੇ ਸਭ ਤੋਂ ਵੱਧ ਜੇਕਰ ਕਿਤੇ ਸਥਿਤੀ ਖਰਾਬ ਹੈ ਤਾਂ ਉਹ ਉੱਤਰ ਕੋਰੀਆ ਦੇ ਵਿੱਚ, ਚੀਨ ਦੇ ਵਿੱਚ ਹੈਗੀ ਹੈ, ਪਰ ਪਾਕਿਸਤਾਨ ਦੀ ਹਾਲਤ ਪਿਛਲੀ ਵਾਰ ਨਾਲੋਂ ਬਿਹਤਰ ਹੋ ਗਈ। ਆ ਲੋ, ਮੈਂ ਦੇਖ ਰਿਹਾ ਸੀਗਾ ਕਿ ਦੁਨੀਆ 'ਚ ਜੇਕਰ ਕਿਤੇ ਮੀਡੀਆ ਦੀ ਆਜ਼ਾਦੀ ਆ ਤਾਂ ਉਹਨਾਂ 'ਚ 5 ਮੁਲਕ ਜਿਹੜੇ ਟੌਪ ਤੇ ਨੇ, ਨੰਬਰ 1 ਜਿੱਥੇ ਪੂਰੀ ਆਜ਼ਾਦੀ ਆ, ਉਹਦੇ ਵਿੱਚ ਨਾਰਵੇ ਵਰਗਾ ਮੁਲਕ ਪਹਿਲੇ ਨੰਬਰ ਤੇ ਆਉਂਦਾ ਜੀ ਕਿ ਮੀਡੀਆ ਨੂੰ ਪੂਰੀ ਆਜ਼ਾਦੀ ਆ। ਇਸੇ ਤਰ੍ਹਾਂ ਦੂਏ ਨੰਬਰ ਤੇ ਆਇਰਲੈਂਡ ਆਉਂਦਾ, ਤੀਜੇ ਨੰਬਰ ਤੇ ਡੈਨਮਾਰਕ ਆਉਂਦਾ, ਚੌਥੇ ਨੰਬਰ ਦੇ ਉੱਤੇ ਸਵੀਡਨ ਆਉਂਦਾ, ਪੰਜਵੇਂ ਤੇ ਫਿਨਲੈਂਡ ਆਉਂਦਾ। ਇਹ 5 ਮੁਲਕ ਨੇ। ਪਰ ਇੱਧਰ ਜਦੋਂ ਮੈਂ ਦੇਖਦਾ ਕਿ ਸਾਡੇ ਵਾਲੇ ਮਾਮਲੇ ਦੇ ਵਿੱਚ ਜਾਂ ਬਾਕੀ, ਤਾਂ 180ਵੇਂ ਨੰਬਰ ਦੇ ਉੱਤੇ ਉੱਤਰੀ ਕੋਰੀਆ। 180 ਮੁਲਕਾਂ ਦੀ ਗਿਣਤੀ ਹੋਈ ਆ, ਉਹਨਾਂ 'ਚ 180ਵੇਂ ਨੰਬਰ ਤੇ। ਹੁਣ ਇਹ ਤੋਂ ਬਾਅਦ ਕੋਈ ਨੰਬਰ ਹੀ ਨਹੀਂ ਤਾਂ ਉੱਥੇ ਚਲਾ ਜਾਂਦਾ ਹੈ। ਸਹੀ ਗੱਲ। ਸੋ ਉੱਤਰ ਕੋਰੀਆ 180ਵੇਂ ਤੇ 179ਵੇਂ ਨੰਬਰ ਦੇ ਉੱਤੇ ਚੀਨ ਆ। ਇਹ ਦੋ ਮੁਲਕ ਹੋ ਨੇ। ਪਰ ਇੱਧਰ ਦੂਏ ਪਾਸੇ ਜਦੋਂ ਪਾਕਿਸਤਾਨ ਵਾਲੇ ਪਾਸੇ ਦੇਖਦਾ, ਪਾਕਿਸਤਾਨ ਪਿਛਲੇ ਸਾਲ 159ਵੇਂ ਨੰਬਰ ਤੇ ਸੀ। ਸੋ ਸਾਡੇ ਨਾਲੋਂ ਮਤਲਬ ਕਿ ਇਸ ਹਵਾਲੇ ਨਾਲ ਅਸੀਂ 161ਵੇਂ ਤੇ ਆ ਤੇ ਪਾਕਿਸਤਾਨ ਹੁਣ 150ਵੇਂ ਤੇ ਚਲਾ ਗਿਆ। ਇਹਨਾਂ ਦੀ ਥਾਂ ਤੇ 9 ਨੰਬਰਾਂ ਦਾ ਸੁਧਾਰ ਹੋਇਆ ਉਹਦੇ ਵਿੱਚ। ਇਹਦਾ ਮਤਲਬ ਉੱਥੇ ਸਾਡੇ ਨਾਲੋਂ ਸਥਿਤੀ ਬਿਹਤਰ ਹੋ ਗਈ। ਤੁਸੀਂ ਇਹ ਦੇਖੋ। ਤੇ ਇੱਥੇ ਅਸੀਂ ਧਰਮ ਦੀਆਂ, ਸੰਵਿਧਾਨ ਦੀਆਂ, ਵਿਖਿਆਨ ਦੀਆਂ, ਵਿਚਾਰ ਦੀਆਂ ਬੜੀਆਂ ਗੱਲਾਂ ਕਰਦੇ ਹਾਂ। ਸੋ ਪਾਕਿਸਤਾਨ ਪਿਛਲੇ ਸਾਲ 159ਵੇਂ ਨੰਬਰ ਤੇ ਸੀ, ਉਹਨੇ 9 ਨੰਬਰਾਂ ਦੇ ਸੁਧਾਰ ਕਰਕੇ 150ਵਾਂ ਸਥਾਨ ਹਾਸਲ ਕਰ ਲਿਆ। ਅਸੀਂ ਪਿਛਲੇ ਸਾਲ 150ਵੇਂ ਸਥਾਨ ਤੇ ਸੀ, ਅਸੀਂ ਹੋਰ ਗਲਾ ਘੁੱਟ ਕੇ ਮੀਡੀਆ ਦਾ 161ਵਾਂ ਨੰਬਰ ਹਾਸਲ ਕਰ ਲਿਆ। ਜੇ ਇਹੀ ਵਰਤਾਰਾ ਰਿਹਾ ਤਾਂ ਹੋ ਸਕਦਾ ਅਗਲੇ ਸਾਲ ਅਸੀਂ 180ਵੇਂ 81ਵੇਂ ਤੇ ਅਸੀਂ ਵੀ ਖੜੇ ਨਜ਼ਰ ਆ ਜਾਈਏ। ਜੀ, ਬੜੀ ਇਹ ਚਿੰਤਾਜਨਕ ਸਥਿਤੀ ਹੈ ਇਸ ਟਾਈਮ ਬਣੀ ਪਈ ਆ। ਤੇ ਉੱਦਾਂ ਦੀਪਕ ਜੀ, ਮੀਡੀਆ 'ਚ ਤੁਹਾਨੂੰ ਵੀ ਕੰਮ ਕਰਦਿਆਂ ਨੂੰ ਕਿੰਨੇ ਵਰੇ ਜਿਹੜੇ ਉਹ ਹੋ ਗਏ ਆ, ਜੋ ਵਰਤਾਰਾ ਚੱਲ ਰਿਹਾ ਆ, ਕੀ ਐਥਿਕਸ ਮੋਰਲਸ ਦੀ ਘਾਟ ਹੋ ਰਹੀ ਆ ਕਿ ਲਾਲਚ ਦੂਜੇ ਪਾਸੋਂ ਵੱਧਦਾ ਹੀ ਜਾ ਰਿਹਾ? ਨਹੀਂ, ਦੋਏ ਚੀਜ਼ਾਂ ਬਰਾਬਰ ਚੱਲਦੀਆਂ। ਮੈਂ ਜੇਕਰ ਪੰਜਾਬ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕਿਸੇ ਸਮੇਂ ਕੈਪਟਨ ਅਮਰਿੰਦਰ ਦਾ ਜਦੋਂ ਪਹਿਲਾ ਦੌਰ ਸੀ ਤਦ ਉਹਨਾਂ ਨੇ ਆਪਣੇ ਕੋਈ ਚੈਨਲ ਲਿਆਂਦੇ ਤੇ ਇਸ ਲਈ ਉਹ ਆਪਣੀ ਸਾਰੀ ਗੱਲ ਉੱਥੋਂ ਕਹਾਉਂਦੇ ਸੀ, ਉੱਥੇ ਕਰਾਉਂਦੇ ਸੀ, ਦੂਆਂ ਦੀ ਉਹ ਪਰਵਾਹ ਨਹੀਂ ਕਰਦੇ ਸੀ। ਪਰ ਉਸ ਸਮੇਂ ਵੀ ਅਖਬਾਰੀ ਦਬਦਬਾ ਸੀਗਾ, ਉਸ ਸਮੇਂ ਸੋਸ਼ਲ ਮੀਡੀਆ ਨਹੀਂ ਸੀ। ਇਸ ਲਈ ਹੋ ਸਕਦਾ ਕਿ ਅੱਜ ਜਿਹੜੀ ਆਪਾਂ ਗੱਲ ਕਰਦੇ ਕਿ ਅੱਜ ਵਾਲੇ ਕੰਟਰੋਲ ਕਰਦੇ ਨੇ, ਜੇ ਉਸ ਸਮੇਂ ਹੁੰਦਾ ਸ਼ਾਇਦ ਉਹ ਵੀ ਕੰਟਰੋਲ ਕਰ ਲੈਂਦੇ। ਸਹੀ ਗੱਲ। ਬਾਦਲਾਂ ਦਾ ਰਾਜ ਆਇਆ ਤਾਂ ਬਾਦਲਾਂ ਨੇ ਕਈ ਚੈਨਲਾਂ ਦੀ ਆਵਾਜ਼ਾਂ ਵੀ ਬੰਦ ਕੀਤੀਆਂ। ਡੇ ਐਂਡ ਨਾਈਟ ਉਸਦਾ ਭੁਗਤ ਭੋਗੀ ਰਿਹਾ ਕਿ ਚੱਲਦੇ ਪ੍ਰੋਗਰਾਮ 'ਚ ਸਿਰਫ ਮੂੰਹੇ ਹਿਲਦੇ ਦਿਖਦੇ ਸੀ, ਆਵਾਜ਼ ਬੰਦ ਹੋ ਜਾਂਦੀ ਸੀ। ਕੇਵਲ ਇਹਨਾਂ ਦਾ ਸੀ। ਤੇ ਇਹਨਾਂ ਨੇ ਤਾਂ ਬਾਣੀ ਵੀ ਆਪਣੇ ਕੰਟਰੋਲ 'ਚ ਕਰ ਲਈ ਸੀ ਕਿ ਹਾਂ, ਬਾਣੀ ਦਾ ਪ੍ਰਸਾਰਨ ਹੁਣ ਤੱਕ ਬਰਕਰਾਰ। ਸੋ ਜਿਹੜੀ ਸਮੁੱਚੀ ਕਾਇਨਾਤ ਦੀ ਬਾਣੀ ਹੈ, ਸਰਬੱਤ ਦੀ ਬਾਣੀ ਹੈ, ਉਸ ਨੂੰ ਵੀ ਅਸੀਂ ਆਪਣੇ ਤੱਕ ਸੀਮਿਤ ਰੱਖਿਆ ਨਾ। ਅਸੀਂ ਉਹ ਜਾਣ ਦੇਵਾਂਗੇ, ਅਸੀਂ ਉਹ ਕਹਾਂਗੇ ਕਿੱਥੇ ਸੁਣਾਉਣੀ ਹੈ। ਸੋ ਇਸ ਲਈ ਇਹ ਵਰਤਾਰਾ ਉਸ ਸਮੇਂ ਵਾਪਰਿਆ ਤੇ ਹੁਣ ਵਾਲੇ ਉਹ ਤੋਂ ਵੀ ਸਿਰੇ ਨੇ। ਹੁਣ ਵਾਲੇ ਕਹਿੰਦੇ ਆਇਓ ਸੋਸ਼ਲ ਮੀਡੀਆ ਦੇ ਰਾਹੀਂ, ਇਸ ਲਈ ਸੋਸ਼ਲ ਮੀਡੀਆ ਸਾਡੇ ਕੰਟਰੋਲ 'ਚ ਰਹੂਗਾ, ਚੈਨਲ ਸਾਡੇ ਹਿਸਾਬ ਨਾਲ ਚੱਲਣਗੇ। ਸੋ ਇਸ ਲਈ ਦੋਵੇਂ ਤਰੀਕੇ ਬਰਾਬਰ ਚੱਲਦੇ ਨੇ। ਇੱਕ ਇਸ਼ਤਿਹਾਰ ਦੇ ਰੂਪ ਦੇ ਵਿੱਚ, ਇੱਕ ਡਰਾਉਣ ਦੇ ਰੂਪ ਦੇ ਵਿੱਚ, ਇੱਕ ਭਰਮਾਉਣ ਦੇ ਰੂਪ ਦੇ ਵਿੱਚ, ਲਾਲਚ ਦੇ ਕੇ ਵੀ, ਡਰਾ ਕੇ ਵੀ, ਤੇ ਧਮਕਾ ਕੇ ਵੀ, ਤੇ ਖਰੀਦ ਕੇ ਵੀ, ਤੋੜ ਕੇ ਵੀ। ਇਹ ਸਾਰੇ ਤਰੀਕੇ ਜਿਹੜਾ ਵੀ ਹਥਕੰਡਾ ਜਿਹਦੇ ਲਈ ਅਪਣਾਇਆ ਜਾਣਾ ਚਾਹੀਦਾ ਉਹ ਅਪਣਾ ਲਿਆ ਜਾਂਦਾ ਔਰ ਇਹ ਬਰਕਰਾਰ ਹੈ। ਇੰਦਰਾ ਦੇ ਰਾਜ ਦੇ ਵਿੱਚ ਵੀ ਐਮਰਜੈਂਸੀ 'ਚ ਕਾਲੇ ਪੰਨੇ ਛਪੇ ਸੀ। ਬਿਲਕੁਲ। ਸੋ ਹੁਣ ਕਾਲਿਆਂ ਦੀ ਬਜਾਏ ਸੁਨਹਿਰੀ ਅੱਖਰਾਂ 'ਚ ਗੋਗੇ ਗਾਏ ਜਾਂਦੇ ਨੇ, ਬਸ ਫਰਕ ਇੰਨਾ ਹੀ ਹੈ। ਉਸ ਸਮੇਂ ਵਿਰੋਧ ਕਰ ਲਿਆ ਸੀ, ਹੁਣ ਵਿਰੋਧ ਕਰਨ ਦੀ ਹਿੰਮਤ ਘਟਦੀ ਜਾ ਰਹੀ ਹੈ ਲੋਕਾਂ 'ਚ, ਇਸ ਲਈ ਹੁਣ ਉਹ ਛੋਲੇ ਗਾਉਂਦੇ ਨੇ ਫਿਰ ਸਰਕਾਰਾਂ ਦੇ। ਸੋ ਹਾਕਮ ਹੁਣ ਵੀ ਉਹੋ ਜਿਹੇ ਨੇ, ਹਾਕਮ ਪਹਿਲਾਂ ਵੀ ਉਹੋ ਜਿਹੇ ਸੀ। ਸੋ ਮੀਡੀਆ ਪਹਿਲਾਂ ਵੀ ਦਿੱਕਤਾਂ 'ਚ ਸੀ, ਅੱਜ ਵੀ ਦਿੱਕਤਾਂ 'ਚ ਆ। ਪਰ ਜਿਸ ਕਦਰ ਅਸੀਂ ਟੈਕਨੋਲੋਜੀ ਵੱਲ ਵੱਧ ਰਹੇ ਹਾਂ, ਉਸ ਕਦਰ ਸਾਡਾ ਗਲਾ ਹੋਰ ਘੁੱਟਿਆ ਜਾ ਰਿਹਾ। ਉਹਦਾ ਹੀ ਨਤੀਜਾ ਕਿ ਦੁਨੀਆ ਭਰ 'ਚ ਰੈਂਕਿੰਗ 'ਚ ਅਸੀਂ ਹੋਰ ਗਰਕਦੇ ਹਾਂ। ਬਾਕੀ ਮੁਲਕਾਂ 'ਚ ਸੁਧਾਰ ਹੋ ਰਿਹਾ, ਜਿਹਦੀ ਉਦਾਹਰਨ ਪਾਕਿਸਤਾਨ ਵੀ ਹੈ, ਤੇ ਪਰ ਅਸੀਂ ਹੋਰ ਗਰਕਦੇ ਜਾ ਰਹੇ ਹਾਂ, ਜਿਹਦੇ ਕਾਰਨ ਇਹ ਸਾਡਾ ਸਥਾਨ ਹੈ ਜੀ। ਇੱਥੇ ਨਾ ਇੱਕ ਹੋਰ ਮੈਂ ਮੈਪ ਜਿਹੜਾ ਇਹਨਾਂ ਦਾ ਦੇਖ ਰਿਹਾ ਸੀਗਾ, ਏਸ਼ੀਆਈ ਮੁਲਕਾਂ ਦੇ ਵਿੱਚ ਇਹ ਜਿਹੜੇ ਨੰਬਰ ਆਪਾਂ ਦੇਖਦੇ ਹਾਂ ਵੀ ਸਾਰੇ ਪਾਸੇ ਜਿਹੜੇ ਬਹੁਤ ਡਾਊਨ ਆ। ਇੱਥੇ ਕੀ ਇਹ ਹੋੜ ਹੈ ਇੱਕ ਦੂਜੇ ਵੱਲ ਲੀਡਰਾਂ ਨੂੰ ਦੇਖ ਕੇ ਵੀ ਮੈਂ ਸਭ ਕੁਝ ਹੀ ਕਾਬੂ 'ਚ ਹੀ ਰੱਖਣਾ? ਬਿਲਕੁਲ। ਇਹ ਅੱਜ ਦੁਨੀਆ ਦਾ ਵਰਤਾਰਾ ਹੈ। ਜਿਵੇਂ ਬਿਲ ਗੇਟਸ ਦੁਨੀਆ ਦਾ ਸਭ ਤੋਂ ਬੜਾ ਕਿਸਾਨ ਬਣ ਗਿਆ ਕਿ ਉਹਨੂੰ ਲੱਗਦਾ ਕਿ ਰੋਟੀ ਕੰਟਰੋਲ 'ਚ ਆ ਗਈ ਤਾਂ ਸਾਰਾ ਕੁਛ, ਤੇ ਉਹਨੂੰ ਫੋਲੋ ਸਾਡੇ ਅਵਾਨੀ ਡਾਨੀ ਕਰਦੇ ਨੇ। ਉਹਨਾਂ ਨੂੰ ਸਮਝ ਆਈ ਕਿ ਬੰਦੇ ਨੇ ਮਰਨ ਵਾਲੇ ਦਿਨ ਵੀ ਰੋਟੀ ਦਾ ਖਾ ਕੇ ਮਰਨਾ, ਤੇ ਇਸ ਲਈ ਰੋਟੀ ਨੂੰ ਆਪਣੇ ਕਬਜ਼ੇ 'ਚ ਕਰੋ। ਤਾਂ ਉਹ ਖੇਤਾਂ ਦੇ ਕਬਜ਼ੇ ਵੱਲ ਆਏ ਉਹ ਵੀ,
ਉਹ ਵੀ ਫੂਡ ਨੂੰ ਕਹਿੰਦੇ ਆ ਕਿ ਉਹਨਾਂ ਦੀ ਵੈਬਸਾਈਟਾਂ ਤੇ ਜਾ ਕੇ ਚੈੱਕ ਕਰ ਲਓ, ਉਹ 'ਚ ਲਿਖਿਆ ਉਹਨਾਂ ਨੇ ਕਿ ਹਾਂ 45% ਭਾਰਤ ਦੀ ਫੂਡ ਦੇ ਉੱਤੇ ਸਾਡਾ ਕਬਜ਼ਾ ਹੋਵੇ, ਇਹ ਮੇਰੀ ਮਨਸ਼ਾ ਹੈ। ਸੋ ਇਸ ਲਈ ਇਹ ਉਸੇ ਤਰ੍ਹਾਂ ਦਾ ਵਰਤਾਰਾ ਹੈ ਸਿਆਸਤਦਾਨਾਂ ਦਾ। ਇਹ ਇੱਕੋ ਤਰ੍ਹਾਂ ਦੀ ਮਾਨਸਿਕਤਾ ਚੱਲਦੀ ਹੈ ਨਾ, ਕਿ ਚਾਹੇ ਉਹ ਵਿਰੋਧੀ ਧਿਰ 'ਚ ਹੈ, ਚਾਹੇ ਉਹ ਸੱਤਾ ਧਿਰ 'ਚ ਹੈ, ਉਹਨੂੰ ਲੱਗਦਾ ਕਿ ਮੀਡੀਆ ਮੇਰੀ ਜੇਬ 'ਚ ਰਹੇ, ਮੀਡੀਆ ਮੇਰੇ ਕੰਟਰੋਲ 'ਚ ਰਹੇ, ਮੇਰੇ ਹਿਸਾਬ ਨਾਲ ਚੱਲੇ। ਸੋ ਇਸ ਲਈ ਇਹ ਪੂਰੇ ਏਸ਼ੀਆ 'ਚ ਫਿਰ ਉਹੋ ਜਿਹੇ ਇੱਕੋ ਤਰ੍ਹਾਂ ਦਾ ਵਰਤਾਰਾ ਹੋਊਗਾ ਨਾ, ਤੇ ਉਹਦਾ ਅਸਰ ਹੈ। ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਕੱਲ ਦੇਰ ਰਾਤ ਉੱਥੇ ਜਿੱਥੇ ਪਹਿਲਵਾਨਾਂ ਨੇ ਆਪਣਾ ਧਰਨਾ ਲਾਇਆ ਹੋਇਆ ਆ, ਪ੍ਰੋਟੈਸਟ ਜਿਹੜਾ ਆਪਣਾ ਦਰਜ ਕਰਾ ਰਹੇ ਆ, ਪਤਾ ਨਹੀਂ ਉਸ ਦਾ ਉਹਨਾਂ ਨੇ ਕੁਛ ਕਰਨਾ ਹੈ ਕਿ ਨਹੀਂ ਕਰਨਾ, ਪਰ ਵਿਦਿਆਰਥੀ ਆਏ ਸੀ ਦਿਨੇ ਪਹਿਲਵਾਨਾਂ ਦੇ ਹੱਕ 'ਚ, ਕਹਿੰਦੇ ਉਹ ਪਹਿਲਾਂ ਕੁੱਟਤੇ ਤੇ ਰਾਤ ਨੂੰ ਪਹਿਲਵਾਨਾਂ ਨੂੰ ਹੀ ਘੜੀਸ ਲਿਆ ਇਹਨਾਂ ਨੇ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਗਾ ਇਹਦੇ ਵਿੱਚ ਕਿ ਪੁਲਿਸ ਹੁਣ ਧੱਕੇ ਤੇ ਉਤਰ ਰਹੀ ਹੈ। ਮੈਨੂੰ ਲੱਗਦਾ ਕਿਸੇ ਵੀ ਰਾਤ ਨੂੰ ਕੋਈ ਵੱਡਾ ਐਕਸ਼ਨ ਵੀ ਲੈ ਸਕਦੀ ਹੈ। ਅੱਧੀ ਰਾਤ ਨੂੰ ਧਰਨੇ ਤੇ ਜੰਤਰ ਮੰਤਰ ਬੈਠੇ ਪਹਿਲਵਾਨਾਂ ਨੂੰ ਅਪੀਲ ਕਰਨੀ ਪਈ ਕਿ ਵੱਡੀ ਗਿਣਤੀ 'ਚ ਪਹੁੰਚੋ, ਸਾਡੇ ਨਾਲ ਧੱਕਾ ਮੁੱਕੀ ਹੋ ਰਹੀ ਆ। ਅਸਲ 'ਚ ਦੋ ਵਰਤਾਰੇ ਵਾਪਰੇ ਕੱਲ ਦਿਨ ਦੇ ਵਿੱਚ। ਮਤਲਬ ਪਹਿਲਵਾਨਾਂ ਨੇ ਵਿਦਿਆਰਥੀ ਸੰਗਠਨਾਂ ਨੂੰ ਅਪੀਲ ਕੀਤੀ ਸੀ ਸਮਰਥਨ ਕਰਨ ਦੀ। ਉਹਨਾਂ ਦੀ ਅਪੀਲ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਵੱਡੀ ਗਿਣਤੀ 'ਚ ਵਿਦਿਆਰਥੀ ਇਹਨਾਂ ਦੇ ਹੱਕ 'ਚ ਮਤਲਬ ਕਿ ਰੋਸ ਰੈਲੀ ਕਹਿ ਲਓ, ਮੁਜ਼ਾਹਰਾ ਕਹਿ ਲਓ, ਪ੍ਰਦਰਸ਼ਨ ਕਹਿ ਲਓ, ਰੋਡ ਸ਼ੋਅ ਕਹਿ ਲਓ, ਕਰਨ ਦੇ ਲਈ ਬਾਹਰ ਨਿਕਲੇ। ਤੇ ਉੱਥੇ ਫਿਰ ਪੁਲਿਸ ਨੇ ਜੰਮ ਕੇ ਡੰਡਾ ਵੀ ਭਰਾਇਆ, ਇੱਥੋਂ ਤੱਕ ਕਿ ਬੱਚੀਆਂ ਵਿਦਿਆਰਥਣਾਂ ਦੇ ਕੱਪੜੇ ਤੱਕ ਫਾੜੇ। ਦੇਖੋ, ਸੋ ਉਹਨਾਂ ਨਾਲ ਬਦਸਲੂਕੀ, ਉਹਨਾਂ ਦੇ ਬਾਲ ਤੱਕ ਪੱਟੇ, ਹਨਾ, ਉਹਨਾਂ ਨੂੰ ਧੱਕੇ ਤੱਕ ਮਾਰੇ, ਮੁੰਡਿਆਂ ਨੂੰ ਘੜੀਸ ਕੇ ਲੈ ਗਏ, ਚੱਕ ਕੇ ਸੱਟਿਆ ਤੇ ਅੱਡੋ ਅੱਡ ਥਾਵਾਂ ਤੇ ਜਾ ਕੇ ਬਾਹਰ ਜਾ ਕੇ ਛੱਡਤੇ। ਸੋ ਇਸ ਲਈ ਇਹ ਵਰਤਾਰਾ ਹੈ ਸਾਡੇ ਪੁਲਿਸ ਦਾ। ਇਹ ਜਿਹੜੀ ਸੁਰੱਖਿਆ ਦੇਣ ਦੀਆਂ ਗੱਲਾਂ ਕਰਦੀਆਂ ਨੇ ਸਰਕਾਰਾਂ, ਉਹਨਾਂ ਦਾ ਇਹ ਵਰਤੀਰਾ ਆਪਣੀ ਆਉਣ ਵਾਲੀ ਪੀੜ੍ਹੀ ਨਾਲ। ਉਹਨਾਂ ਨੂੰ ਹੱਕ ਹੈ, ਜੇਕਰ ਉਹ ਕਿਸੇ ਦੀ ਭੰਨ ਤੋੜ ਨਹੀਂ ਕਰ ਰਹੇ, ਕਿਸੇ ਨੂੰ ਕੁਛ ਨਹੀਂ ਕਰ ਰਹੇ, ਉਹ ਆਪਣੀ ਇੱਕ ਲਾਈਨ ਬੰਦੀ, ਕਤਾਰ ਬੰਦੀ ਆਪਣਾ ਵਿਖਾਵਾ ਕਰ ਰਹੇ ਤਾਂ ਉਹਦੇ ਵਿੱਚ ਹਰਜ ਕਿਸੇ ਨੂੰ ਤਕਲੀਫ ਕੀ ਹੈ। ਚਲੋ, ਇਹ ਵਰਤਾਰਾ, ਇਹਦਾ ਰੋਸਾ ਪ੍ਰਗਟਾਇਆ ਪਹਿਲਵਾਨਾਂ ਨੇ ਵੀ, ਮੀਡੀਆ 'ਚ ਗੱਲ ਵੀ ਆਈ, ਵੱਖ-ਵੱਖ ਸੰਗਠਨਾਂ ਨੇ ਇਹਦਾ ਵਿਰੋਧ ਕੀਤਾ। ਤੇ ਪਰ ਅਚਾਨਕ ਦੇਰ ਰਾਤ ਪਹਿਲਵਾਨਾਂ ਨੂੰ ਵੀ ਘੜੀਸੀ ਸ਼ੁਰੂ ਹੋ ਗਈ। ਉਹਦੇ ਵਿੱਚ ਦੋ ਪਹਿਲੂ ਨੇ। ਇੱਕ ਪਹਿਲੂ ਤਾਂ ਇਹ ਹੈ ਕਿ ਦਿੱਲੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਨਾ, ਤਦ ਉਸ ਕਿਸਾਨ ਅੰਦੋਲਨ ਦੇ ਵਿੱਚ ਬਾਕੀ ਧਿਰਾਂ ਤਾਂ ਇਸ ਪੱਖੋਂ ਸ਼ਾਮਲ ਸੀ ਕਿ ਅਸੀਂ ਸਮਰਥਨ ਕਰਨਾ, ਚਾਹੇ ਉਹਦੇ ਪਿੱਛੇ ਕੁਝ ਰਾਜਨੀਤਿਕ ਧਿਰਾਂ ਵੀ ਆਪਣੀ ਆਪਣੀ ਮਨਸ਼ਾ ਪਾਲ ਰਹੀਆਂ ਸੀ, ਪਰ ਆਮ ਆਦਮੀ ਪਾਰਟੀ ਪੂਰੀ ਪਲੈਨਿੰਗ ਨਾਲ ਲੱਗੀ ਸੀ, ਜਿਹਦਾ ਅਸਰ ਪੰਜਾਬ 'ਚ ਦੇਖਿਆ। ਠੀਕ ਹੈ। ਉਸੇ ਤਰ੍ਹਾਂ ਇਹ ਪਹਿਲਵਾਨ ਜਿਹੜੇ ਧਰਨੇ ਤੇ ਬੈਠੇ ਨੇ, ਇਹਨਾਂ 'ਚ ਬਹੁ ਗਿਣਤੀ ਲਗਭਗ ਸਾਰੇ ਹੀ ਹਰਿਆਣੇ ਨਾਲ ਸੰਬੰਧਿਤ ਨੇ, ਤੇ ਹਰਿਆਣਾ 'ਚ ਆਉਣ ਵਾਲੇ ਦਿਨਾਂ 'ਚ ਚੋਣਾਂ ਨੇ। ਸੋ ਇਸ ਲਈ ਚੋਣਾਂ ਦੇ ਵਿੱਚ ਬੀਜੇਪੀ ਆਪਣੀ ਗੇਮ ਖੇਡਣ ਨੂੰ ਫਿਰਦੀ ਹੈ ਕਿ ਸਾਡੇ ਖਿਲਾਫ ਨਾ ਜ਼ਿਆਦਾ ਚਲਾ ਜਾਵੇ। ਕਾਂਗਰਸ ਇਹਦੇ ਵਿੱਚੋਂ ਰਾਜਨੀਤੀ ਭਾਲਦੀ ਆ, ਪਰ ਆਮ ਆਦਮੀ ਪਾਰਟੀ ਦਾ ਮੰਜਾ ਡਾ ਕੇ ਬਹਿ ਗਈ। ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਦਿੱਲੀ ਅੰਦੋਲਨ ਤੋਂ ਸਿੱਖ ਲਿਆ, ਕਿਸਾਨ ਅੰਦੋਲਨ ਤੋਂ, ਇਹ 'ਚੋਂ ਵੀ ਆਈ, ਅਸੀਂ ਰਾਜਨੀਤੀ ਕੱਢ ਲਾਂਗੇ, ਸ਼ਾਇਦ ਹਰਿਆਣਾ ਇਸੇ ਬਹਾਨੇ ਕਬਜ਼ੇ ਹੇਠ ਆ ਜਾਵੇ। ਕੱਲ ਹਰਿਆਣੇ ਤੋਂ ਜਿਹੜੇ ਬੀਜੇਪੀ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹ ਆਮ ਆਦਮੀ ਪਾਰਟੀ ਦੇ ਲੀਡਰ ਕੱਲ ਫੋਲਡਿੰਗ ਮੰਜੇ ਲੈ ਕੇ ਪਹੁੰਚ ਗਏ ਉੱਥੇ। ਠੀਕ ਹੈ। ਤੇ ਜਦੋਂ ਫੋਲਡਿੰਗ ਮੰਜੇ ਲੈ ਕੇ ਪਹੁੰਚੇ, ਪੁਲਿਸ ਕਹਿੰਦੇ ਜਾਣ ਨਹੀਂ ਦੇਣੇ। ਪਹਿਲਵਾਨ ਕਹਿੰਦੇ ਕਿ ਸਾਡੇ ਗੱਦੇ ਭਿੱਜੇ ਹੋਏ ਨੇ, ਫਿਰ ਕੀ ਹੋ ਗਿਆ ਜੇ ਮੰਜੇ ਆ ਗਏ, ਕਿ ਸਾਡੇ ਮੀਂਹ ਉੱਥੇ ਲਗਾਤਾਰ ਪੈ ਰਿਹਾ ਸੀ, ਭੁੰਜੇ ਫਰਸ਼ ਤੇ ਗੱਦੇ ਵਿਛਾਏ ਨੇ, ਤਾਂ ਪਾਣੀ ਤਾਂ ਆਊਗਾ ਹੀ ਉੱਥੇ। ਉੱਪਰੋਂ ਅਸੀਂ ਮੱਛਰਦਾਨੀ ਲਾ ਲਈ, ਚਾਹੇ ਕੁਛ ਲਾ ਲਿਆ, ਪਰ ਇਹਦਾ ਮਤਲਬ ਥੋੜਾ ਕਿ ਉਸ ਲਈ ਹੁਣ ਭਿੱਜੇ ਗਿੱਦਿਆਂ ਕਰਕੇ ਜੇ ਫੋਲਡਿੰਗ ਮੰਜੇ ਆ ਗਏ, ਕੋਈ ਨਾ, ਸਾਨੂੰ ਢਾਹ ਲੈਣ ਤੋਂ, ਆ ਹੀ ਗਏ ਹੁਣ ਤਾਂ। ਤੇ ਉਸ ਨੂੰ ਲੈ ਕੇ ਝੜਪ ਹੋ ਗਈ, ਖਿੱਚਤਾਣ ਹੋ ਗਈ, ਪਹਿਲਵਾਨਾਂ ਨਾਲ ਖਿੱਚਾਤਾਣੀ ਕੀਤੀ ਪੁਲਿਸ ਨੇ, ਬਦਸਲੂਕੀ ਹੋਈ, ਮਾੜੇ ਸ਼ਬਦ ਬੋਲੇ, ਤੇ ਉਸ ਨੂੰ ਲੈ ਕੇ ਫਿਰ ਪਹਿਲਵਾਨਾਂ 'ਚ ਰੋਸਾ ਸੀ। ਉਹ ਰੋਸਾ ਫਿਰ ਪਣਪਿਆ ਤੇ ਉਹਦਾ ਅਸਰ ਅੱਜ ਵੱਡੀ ਗਿਣਤੀ 'ਚ ਦੇਖਣ ਨੂੰ ਉੱਥੇ ਮਿਲੇਗਾ। ਮੈਨੂੰ ਪਤਾ ਲੱਗ ਰਿਹਾ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਖਾਸ ਪੰਚਾਇਤਾਂ ਦੇ ਨੁਮਾਇੰਦੇ, ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਉੱਥੇ ਵੱਡੀ ਗਿਣਤੀ 'ਚ ਪਹੁੰਚਣੇ ਸ਼ੁਰੂ ਹੋ ਜਾਣੇ ਨੇ। ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਦ ਤੱਕ ਕਈ ਦਿੱਲੀ ਦੇ ਨੇੜੇ ਤੇੜੇ ਲੱਗ ਗਏ ਹੋਣਗੇ। 10 ਵਜੇ ਤੱਕ ਉੱਥੇ ਵੱਡਾ ਇਕੱਠ ਹੋਣ ਦੀ ਅੱਜ ਸੰਭਾਵਨਾ ਖੜੀ ਆ। ਬੇਸ਼ੱਕ ਕੱਲ ਪੀਟੀ ਊਸ਼ਾ ਆਈ ਸੀ, ਹੈ ਨਾ, ਬੇਸ਼ੱਕ ਬ੍ਰਿਜ ਭੂਸ਼ਣ ਅਜੇ ਵੀ ਕਹੀ ਜਾਂਦਾ ਕਿ ਜੋ ਮਰਜ਼ੀ ਕਰ ਲਓ, ਅਸਤੀਫਾ ਨਹੀਂ ਦਿੰਦਾ। ਮੋਦੀ ਤੇ ਅਮਿਤ ਸ਼ਾਹ ਕਹਿਣ ਫੇਰ ਅਸਤੀਫਾ ਦਊਂਗਾ, ਕਹਿੰਦਾ ਮੈਂ ਤਾਂ ਪਾਲਿਸੀ ਲਿਆਇਆ ਸੀ, ਉਹ ਤੋਂ ਇਹਨਾਂ ਨੂੰ ਤਕਲੀਫ ਆ। ਕਦੇ ਕਹਿੰਦਾ ਇਹ ਤਾਂ ਹੁੱਡੇ ਦੇ ਬੰਦੇ ਨੇ, ਕਦੇ ਕਹਿੰਦੇ ਨੇ ਇਹਦੇ ਪਿੱਛੇ ਰਾਜਨੀਤੀ ਆ। ਉਧਰ ਉਹ ਕਹਿੰਦੇ ਕਿ ਭਾਈ ਸਾਨੂੰ ਤਾਂ ਦੱਸ ਦੇ, ਸਾਡਾ ਕੀ ਕਸੂਰ ਆ। ਇੱਕ ਪਾਸੇ ਤੁਸੀਂ ਕਹਿੰਦਾ ਸਪਾਂਸਰਸ਼ਿਪ ਲਿਆਉਂਦੇ ਹੋ ਪਹਿਲਵਾਨਾਂ ਦੇ ਲਈ 40-40 ਹਜ਼ਾਰ ਦੀ, ਉਹਨਾਂ ਚੋਂ ਪਹਿਲਵਾਨਾਂ ਨੂੰ ਮਿਲਦਾ 4 ਤੋਂ 5-5 ਹਜ਼ਾਰ, 35-35 ਹਜ਼ਾਰ, 36 ਹਜ਼ਾਰ ਕੌਣ ਖਾ ਗਿਆ ਇਹ ਦੱਸ ਦਿਓ। ਤੇ ਕਹਿੰਦੇ ਕਿਸੇ ਵਾਰ ਤੁਸੀਂ ਕਰ ਦਿੰਦੇ ਹੋ ਕਿ ਆਹ ਕੋਟਾ ਹੈ ਜੀ, ਜਿਹੜਾ ਇਹ ਮੈਡਲ ਜਿੱਤਿਆ ਹੋਊਗਾ ਉਹ ਟ੍ਰਾਇਲ ਦੇ ਸਕਦਾ। ਕਦੇ ਕਹਿੰਦੇ ਉਹ ਟ੍ਰਾਇਲ ਖੋਲਤਾ ਜੀ, ਖੁੱਲਾ ਹੀ ਹੈ। ਕਦੇ ਕਹਿੰਦੇ ਹੋ ਨਾ, ਟ੍ਰਾਇਲ ਚੋਂ ਇਹਨੂੰ ਨਹੀਂ ਆਉਣ ਦੇਣਾ।
ਕਹਿੰਦੇ ਕਿ ਇਹ ਹਰ ਵਾਰ ਪੈਮਾਨਾ ਆਪਣੇ ਹਿਸਾਬ ਨਾਲ ਕਿਉਂ ਬਦਲ ਲੈਂਦੇ ਹੋ, ਜਦੋਂ ਆਪਣਾ ਰਿਸ਼ਤੇਦਾਰ ਲਗਾਉਣਾ ਹੁੰਦਾ, ਫਿੱਟ ਕਰਨਾ ਹੁੰਦਾ, ਫਿਰ ਟ੍ਰਾਇਲ ਦਾ ਤਰੀਕਾ ਹਰ ਵਾਰ ਬਦਲ ਜਾਂਦਾ। ਪਹਿਲਵਾਨ ਕਹਿੰਦੇ ਇਹਦਾ ਜਵਾਬ ਦੇ ਦਿਓ। ਸੋ ਇਸ ਲਈ ਉਹ ਕਹਿੰਦੇ ਜੀ ਜੋ ਮਰਜ਼ੀ ਹੋ ਜਾਵੇ। ਆਮ ਆਦਮੀ ਪਾਰਟੀ ਨੇ ਬੇਸ਼ੱਕ ਦਮ ਭਰਿਆ ਕਿ 7 ਤਰੀਕ ਨੂੰ ਅਸੀਂ ਮਹਾ ਪੰਚਾਇਤ ਕਰਾਂਗੇ, ਵੱਡਾ ਇਕੱਠ ਕਰਾਂਗੇ 7 ਤਰੀਕ ਨੂੰ। ਜੇਕਰ ਤਾਂ ਵੀ ਸਰਕਾਰ ਨੇ ਸੁਣੀ ਨਾ, ਉਹਨੂੰ ਅੰਦਰ ਨਾ ਦਿੱਤਾ, ਫਿਰ ਅਸੀਂ ਇੱਕ ਵੱਡਾ ਮਤਲਬ ਕਿ ਮਹਾ ਰੈਲੀ ਦੇ ਰੂਪ ਦੇ ਵਿੱਚ ਸਾਹਮਣੇ ਆਵਾਂਗੇ। ਤੇ ਉਧਰ ਖਾਪਾ ਨੇ ਕਿਹਾ ਕਿ ਖਾਲਾ ਹੀ ਦਾ ਬੜਾ, ਇੱਕ ਦਿਨ ਚ ਹੁਕਮ ਕਰ ਦੋ ਤੇ 7 ਤਰੀਕ ਨੂੰ ਮਹਾ ਪੰਚਾਇਤ ਹੋ ਜੂ। ਅਸੀਂ ਆਪਣੇ ਪੰਚਾਇਤਾਂ ਦੇ ਵਿੱਚ ਮਤੇ ਲਿਆਵਾਂਗੇ, ਪਾਸ ਕਰਾਂਗੇ, ਫਿਰ ਤਰੀਕ ਤੈਅ ਕਰਾਂਗੇ। ਫਿਰ ਇਹਦਾ ਮਤਲਬ ਉੱਥੇ ਰਾਜਨੀਤੀ ਵੀ ਸ਼ੁਰੂ ਹੋ ਗਈ ਆ ਕਿ ਆਮ ਆਦਮੀ ਪਾਰਟੀ ਹੁਣ ਇਹ ਸਾਰੇ ਧਿਰ ਨੂੰ ਆਪਣੇ ਹੱਕ ਚ ਭੁਗਤਾਉਣ ਨੂੰ ਫਿਰਦੀ ਆ, ਜਾਂ ਆਪਣੇ ਝੰਡੇ ਥੱਲੇ ਲਿਆਉਣ ਨੂੰ ਫਿਰਦੀ ਆ। ਉਧਰ ਕੁਝ ਖਾਪ ਪੰਚਾਇਤਾਂ ਆਜ਼ਾਦ ਨੇ, ਕੁਝ ਕਾਂਗਰਸ ਦੀ ਝੋਲੀ ਵੀ ਪੈਂਦੀਆਂ ਨੇ। ਇਸ ਲਈ ਹੁਣ ਉੱਥੇ ਇੱਕ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਆ। ਇਹਦਾ ਅਸਰ ਇਸ ਧਰਨੇ ਤੇ ਵੀ ਪੈ ਸਕਦਾ। ਪਰ ਪਹਿਲਵਾਨ ਕਹਿੰਦੇ ਕਿ ਸਾਨੂੰ ਨਹੀਂ ਪਤਾ, ਜਿਹੜਾ ਆਵੇ ਰਾਜੀ ਜਾਵੇ, ਸਾਨੂੰ ਉਹ ਤੋਂ ਕੋਈ ਮਸਲਾ ਨਹੀਂਗਾ। ਪਰ ਸਾਡੀ ਇੱਕੋ ਇੱਕ ਗੱਲ ਖੜੀ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨਹੀਂ ਹੁੰਦੀ, ਜਦੋਂ ਤੱਕ ਉਹਨੂੰ ਅਹੁਦੇ ਤੋਂ ਲਾਂਭੇ ਨਹੀਂ ਕੀਤਾ ਜਾਂਦਾ, ਅਸੀਂ ਤਾਂ ਬੈਠੇ। ਕਿਸਾਨੀ ਸੰਘਰਸ਼ ਵਿੱਚ ਵੀ ਉੱਥੇ ਦੀ ਸਰਕਾਰ ਨੇ, ਉੱਥੇ ਦੀ ਪੁਲਿਸ ਨੇ ਇੱਦਾਂ ਰਾਤ ਨੂੰ ਟਰਾਈ ਕੀਤੀ ਸੀ, ਪਰ ਉਹ ਇਨਫੈਕਟ ਕਹਿ ਲਓ ਵੀ ਉਸ ਨੂੰ ਸੰਘਰਸ਼ ਨੂੰ ਹੋਰ ਜਾਨ ਪਾ ਗਈ। ਇਹਨਾਂ ਦੇ ਸੰਘਰਸ਼ ਦੇ ਵਿੱਚ ਵੀ ਜਾਨ ਪੈ ਸਕਦੀ ਆ, ਪੈ ਜਾਊਗੀ। ਲੋਕ ਸਮਰਥਨ ਦੇ ਵਿੱਚ ਆ ਰਹੇ ਆ, ਪਰ ਤੁਸੀਂ ਜਿੱਦਾਂ ਕਿਹਾ ਵੀ ਸਿਆਸਤ ਉਹ ਵੀ ਵੰਡਣ ਨੂੰ ਜਿਹੜੀ ਉਹ ਫਿਰਦੀ ਆ। ਇਹਨਾਂ ਨੂੰ ਧਿਆਨ ਨਾਲ ਚੱਲਣਾ ਪੈਣਾ ਆ ਹੁਣ। ਬਿਲਕੁਲ, ਬਹੁਤ 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 ਧਿਆਨ ਨਾਲ ਚੱਲਣਾ ਪੈਣਾ ਜੀ। ਜੀ ਅਗਲੀ ਦੀਪਕ ਜੀ ਆਪਾਂ ਗੱਲਬਾਤ ਵੱਧਦੇ ਜਾਈਏ। ਬੇਅਦਬੀ ਦਾ ਦੋਸ਼ੀ ਜੱਸੀ ਦਾ ਘਰ ਖਾਲੀ, ਟੱਬਰ ਹੋਇਆ ਲਾਪਤਾ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਕੱਲ ਵੀ ਇਸ ਮਸਲੇ ਤੇ ਗੱਲ ਕਰ ਰਹੇ ਸੀ ਕਿ ਜਸਵੀਰ ਜੱਸੀ ਜਿਹੜਾ ਬੇਅਦਬੀ ਕਾਂਡ ਦੇ ਵਿੱਚ ਮਤਲਬ ਕਿ ਜੇਲ੍ਹ ਚ ਸੀਗਾ, ਤੇ ਕਹਿੰਦੇ ਜੀ ਦਰਦ ਉੱਠਿਆ ਤੇ ਉਹਨੂੰ ਜੀ ਮਾਨਸਾ ਹਸਪਤਾਲ ਲੈ ਗਏ ਜੀ, ਤੇ ਉੱਥੇ ਕਹਿੰਦੇ ਜੀ ਉਹਦੀ ਮੌਤ ਹੋ ਗਈ। ਤੇ ਉਹ ਤੋਂ ਬਾਅਦ ਕੋਈ ਐਂਬੂਲੈਂਸ ਵਾਲਾ ਉਹਨੂੰ ਮਤਲਬ ਕਿ ਐਂਬੂਲੈਂਸ ਦੇਣ ਲਈ ਤਿਆਰ ਨਹੀਂ ਹੋਇਆ। ਉਹਨਾਂ ਨੇ ਸਾਫ਼ ਕਿਹਾ ਕਿ ਸਾਡੀ ਯੂਨੀਅਨ ਦਾ ਫੈਸਲਾ, ਅਸੀਂ ਬੇਅਦਬੀ ਵਾਲਿਆਂ ਲਈ ਐਂਬੂਲੈਂਸ ਨਹੀਂ ਦੇ ਸਕਦੇ। ਫਿਰ ਪੁਲਿਸ ਨੇ ਆਪਣੀ ਹੀ ਜੇਲ੍ਹ ਚੋਂ ਗੱਡੀ ਗੁੱਡੀ ਦਾ ਪ੍ਰਬੰਧ ਕੀਤਾ ਤੇ ਉਹਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ। ਰਜਿੰਦਰਾ ਹਸਪਤਾਲ ਪਹੁੰਚਾਉਣ ਤੋਂ ਬਾਅਦ ਉਹਦਾ ਪੋਸਟਮਾਰਟਮ ਹੋਇਆ। ਤਦ ਤੱਕ ਵੀ ਕੋਈ ਪਰਿਵਾਰ ਦਾ ਮੈਂਬਰ ਉੱਥੇ ਨਹੀਂ ਪਹੁੰਚਿਆ ਸੀ ਜੀ। ਇੱਕ ਤਰ੍ਹਾਂ ਨਾਲ ਪਰਿਵਾਰ ਨੇ ਸਨੈਪ ਚਾਹਤਾ ਸੀ ਕਿ ਅਸੀਂ ਨਹੀਂ ਇਹਦੀ ਡੈਡ ਬੋਡੀ ਲੈਣੀ, ਕਿਉਂਕਿ ਪਰਿਵਾਰ ਇੱਕ ਖੌਫ ਚ, ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਧਮਕਾਇਆ ਜਾ ਰਿਹਾ, ਭੰਨਤੋੜ ਕੀਤੀ ਜਾ ਰਹੀ ਹੈ। ਜਦੋਂ ਕਿ ਇਹ ਹੋ ਸਕਦਾ ਕਿ ਪਰਿਵਾਰ ਗੁਰੂ ਨੂੰ ਸਾਡੇ ਨਾਲੋਂ ਵੱਧ ਮੰਨਣ ਵਾਲਾ ਹੋਵੇ, ਹੈਨਾ, ਪਰ ਜਦੋਂ ਇਹ ਵਰਤਾਰਾ ਵਾਪਰਦਾ ਤਾਂ ਉਹਦਾ ਸੇਕ ਫਿਰ ਏਦਾਂ ਹੀ ਝੱਲਣਾ ਪੈਂਦਾ। ਉਹ ਡੇਰੇ ਵਾਲਾ ਅਸੀਂ ਦੇਖਿਆ, ਡੇਰਾ ਮੁਖੀ ਦੀ ਕਰਤੂਤ, ਡੇਰੇ ਦੇ ਸੰਗਠਨ ਦੀ ਕਰਤੂਤ, ਉਹਨਾਂ ਦੇ ਕਾਰੇ, ਉਹ ਗੁਰੂ ਸਾਹਿਬ ਦਾ ਸਰੂਪ ਧਾਰਨ ਕਰਨਾ ਡੇਰਾ ਮੁਖੀ ਵੱਲੋਂ, ਉਹੋ ਜਿਹਾ ਜਾਮਾ ਪਾ ਲੈਣਾ, ਉਹੋ ਜਿਹਾ ਪਹਿਰਾਵਾ ਪਾ ਲੈਣਾ, ਫਿਰ ਫਿਲਮ ਨੂੰ ਲੈ ਕੇ ਫਿਰ ਮਾਫੀਨਾਮਾ, ਤੇ ਉਹਦਾ ਭੁਗਤ ਭੋਗੀ ਕੌਣ ਬਣੇ? ਡੇਰਾ ਪ੍ਰੇਮੀ ਜਿਹੜੇ ਪਿੰਡਾਂ ਚ ਰਹਿੰਦੇ ਸੀ, ਜਿਨ੍ਹਾਂ ਨੂੰ ਫਿਰ ਵਿਆਹਾਂ ਦੇ ਉੱਤੇ ਵੀ ਗੁਰੂ ਘਰ ਨਹੀਂ ਜਾਣ ਦਿੱਤਾ, ਜਿਨ੍ਹਾਂ ਨੂੰ ਸ਼ਮਸ਼ਾਨ ਘਾਟ ਵੀ ਨਹੀਂ ਦਿੱਤੇ ਗਏ, ਜਿਨ੍ਹਾਂ ਨੂੰ ਭੋਗ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਮਿਲੇ। ਸੋ ਇਸ ਲਈ ਫਿਰ ਉਹਦਾ ਨੁਕਸਾਨ ਉਹਨਾਂ ਨੂੰ ਝੱਲਣਾ ਪਿਆ। ਉਸੇ ਤਰ੍ਹਾਂ ਇਹ ਵਰਤਾਰਾ ਕਿ ਜਸਵੀਰ ਜੱਸੀ ਦੇ ਜੋ ਇਹ ਘਟੀਆ ਕਰਤੂਤ ਕੀਤੀ, ਜਿਹੜੀ ਬੇਅਦਬੀ ਦਾ ਕਾਰਾ ਕੀਤਾ, ਉਹਦਾ ਹੁਣ ਉਹ ਪਰਿਵਾਰ ਨੂੰ ਵੀ ਭੋਗਣਾ ਪੈ ਰਿਹਾ। ਇਸ ਲਈ ਪਰਿਵਾਰ ਚਾਹੇ ਤਾਂ ਇਸ ਗੱਲੋਂ ਕਿ ਇਹਨੇ ਗੁਨਾਹ ਕੀਤਾ, ਚਾਹੇ ਉਹ ਖੌਫ ਜਾਣਾ, ਇਸ ਕਾਰਨ ਉਹਨਾਂ ਨੇ ਲਾਸ਼ ਲੈਣੋਂ ਇਨਕਾਰ ਕਰ ਦਿੱਤਾ। ਤੇ ਪਤਾ ਲੱਗ ਰਿਹਾ ਜੀ ਕਿ ਕੱਲ ਸ਼ਾਮ ਨੂੰ 6:30 ਵਜੇ ਤੋਂ ਬਾਅਦ ਫਿਰ ਨਗਰ ਨਿਗਮ ਪਟਿਆਲੇ ਵੱਲੋਂ ਉਹਦਾ ਸੰਸਕਾਰ ਕਰ ਦਿੱਤਾ ਗਿਆ। ਪਰ ਅਧਿਕਾਰਕ ਤੌਰ ਤੇ ਅਜੇ ਵੀ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦੀ ਆ ਕੇ ਸਾਹਮਣੇ ਪੁਸ਼ਟੀ ਨਹੀਂ ਕੀਤੀ। ਪਰ ਪਟਿਆਲੇ ਤੋਂ ਜਾਣਕਾਰੀ ਮਿਲ ਰਹੀ ਸੀ ਕਿ 6:30 ਤੋਂ ਬਾਅਦ ਜਦੋਂ ਉਹਦੀ ਲਾਸ਼ ਨੂੰ ਲੈ ਗਏ ਤੇ ਉਸ ਤੋਂ ਬਾਅਦ ਉਹ ਮਤਲਬ ਕਿ ਦਾਹ ਸੰਸਕਾਰ ਕਰ ਦਿੱਤਾ। ਪਰ ਇੱਧਰ ਦੂਸਰੇ ਪਾਸੇ ਕੁਝ ਮੀਡੀਆ ਧਿਰਾਂ, ਕੁਝ ਲੋਕ ਜਦੋਂ ਉਹਨਾਂ ਦੇ ਘਰ ਪਹੁੰਚੇ ਤਾਂ ਘਰ 'ਚ ਖਾਸੀ ਭੰਨਤੋੜ ਦੇਖਣ ਨੂੰ ਮਿਲੀ। ਠੀਕ ਹੈ, ਗੇਟ ਖੁੱਲੇ ਮਿਲੇ, ਹੈਨਾ, ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਮਿਲੇ, ਸੋਫੇ ਦੇ ਉੱਤੇ ਕੁੱਤੇ ਬੈਠੇ ਮਿਲੇ, ਤੇ ਘਰ ਦੇ ਜੀ ਗਾਇਬ ਨੇ, ਤੇ ਪਰਿਵਾਰ ਦੇ ਜੀ ਹੈ ਨਹੀਂ ਗੇ। ਤੇ ਪਿੰਡ ਵਾਲੇ ਕੁਝ ਬੋਲਣ ਨੂੰ ਤਿਆਰ ਨਹੀਂ। ਇੱਕ ਦੋ ਬੰਦਿਆਂ ਨੇ ਕਿਹਾ ਵੀ ਕਿ ਬਾਈ ਜੀ ਨਾਮ ਨਾ ਛਾਪਿਓ, ਤੁਹਾਨੂੰ ਦੱਸ ਦਿੰਦੇ ਆ ਕਿ ਉਹ ਕਹਿੰਦੇ ਜੀ ਕਿ ਸਾਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ, ਸਾਡੇ ਘਰ ਤੇ ਆ ਕੇ ਹਮਲੇ ਹੁੰਦੇ ਨੇ, ਕਦੇ ਕੋਈ ਆ ਜਾਂਦਾ, ਕਦੇ ਕਿੰਨੇ ਜਣੇ ਆ ਜਾਂਦੇ ਨੇ। ਇਸ ਲਈ ਉਹ ਲੁਕ ਕੇ ਆਪਣੀ ਦਿਨ ਕੱਟੀ ਕਰ ਰਹੇ ਨੇ ਅਜੇ। ਤੇ ਪਰ ਪਿੰਡ ਨੇ ਵੀ, ਗੁਰਦੁਆਰਾ ਕਮੇਟੀ ਨੇ ਵੀ, ਇਲਾਕੇ ਦੇ ਰਾਗੀ ਸਿੰਘਾਂ, ਪਾਠੀ ਸਿੰਘਾਂ ਨੇ ਵੀ ਸਾਫ਼ ਕਹਿਤਾ ਕਿ ਅਸੀਂ ਨਾ ਆਪਣੇ ਪਿੰਡ 'ਚ ਉਹਦਾ ਦਾਹ ਸੰਸਕਾਰ ਹੋਣ ਦਈਏ, ਨਾ ਉਹਦੀ ਅਰਦਾਸ ਕਰੀਏ, ਨਾ ਅਸੀਂ ਉਹਦਾ ਭੋਗ ਪਾਈਏ, ਨਾ ਅਸੀਂ ਉਸ ਨੂੰ ਗੁਰਦੁਆਰੇ ਆਉਣ ਦਈਏ। ਇਸ ਲਈ ਅਜਿਹਾ ਉਹਦੇ ਨਾਂ ਤੇ ਕੁਛ ਨਹੀਂ ਹੋਣ ਦਿਆਂਗੇ। ਤੇ ਇਸ ਲਈ ਹੁਣ ਪਰਿਵਾਰ ਆਪਣਾ ਘਰ ਖਾਲੀ ਕਰਕੇ ਕਿਤੇ ਸ਼ਰਨ ਲੈ ਕੇ ਲੁੱਕ ਕੇ ਬੈਠਾ, ਤੇ ਉਹਦੀ ਲਾਸ਼ ਲੈਣ ਵੀ ਨਹੀਂ ਗਿਆ, ਤੇ ਉਹਦੇ ਲਾਸ਼ ਦਾ ਕਹਿੰਦੇ ਅੰਤਮ ਸੰਸਕਾਰ ਪਟਿਆਲੇ 'ਚ ਕਰ ਦਿੱਤਾ ਜੀ। ਜੀ
ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਗੱਲ ਇਹ ਤੁਸੀਂ ਸੁਣਾਓ, ਦੱਸੋ ਵੀ ਜਦੋਂ 9ਵੀਂ ਜਮਾਤ ਦੀ ਵਿਦਿਆਰਥਣ ਬਣੀ ਫਾਜ਼ਿਲਕਾ ਦੀ ਐਸਐਸਪੀ। ਬਿਲਕੁਲ ਜੀ, ਫਾਜ਼ਿਲਕਾ ਦੇ ਵਿੱਚ ਇਸ ਮੌਕੇ ਕੱਲ ਇੱਕ ਦਿਨ ਦੇ ਲਈ ਖੁਸ਼ਦੀਪ ਕੌਰ ਐਸਐਸਪੀ ਬਣੀ। ਅਸਲ 'ਚ ਉੱਥੇ ਸਾਡੀ ਵੱਡੀ ਖਿਡਾਰਨ ਪੰਜਾਬ ਦੀ ਅਮਨ ਅਵਨੀਤ ਕੌਰ ਸਿੱਧੂ ਹੈ ਜਿਹੜੀ, ਹੈ ਨਾ, ਉਹ ਇਸ ਮੌਕੇ ਐਸਐਸਪੀ ਹੈ। ਤੇ ਅਵਨੀਤ ਕੌਰ ਸਿੱਧੂ ਇੱਕ ਚੰਗੀ ਖਿਡਾਰਨ ਦੇ ਨਾਲ ਇੱਕ ਸੁਲਝੀ ਹੋਈ ਧੀ ਵਜੋਂ ਵੀ ਆਪਣੀ ਪਹਿਚਾਣ ਰੱਖਦੀ ਹੈ। ਤੇ ਉਸ ਨੇ ਇੱਕ ਆਨਲਾਈਨ ਇੱਕ ਵਿਦਿਆਰਥਣ ਨੇ ਉਹਦੇ ਨਾਲ ਸੰਪਰਕ ਕੀਤਾ ਤੇ ਉਹ ਬੱਚੀ ਨੇ ਮਤਲਬ ਕਿ ਕਿਹਾ ਕਿ ਜੀ ਮੈਂ ਬਣਨਾ ਚਾਹੁੰਦੀ ਹਾਂ ਐਸਐਸਪੀ, ਮੈਨੂੰ ਦੱਸੋ ਜੀ ਇਹਦੇ ਲਈ ਕੀ ਕਰਨਾ ਹੁੰਦਾ, ਕਿਵੇਂ ਤਿਆਰੀ ਹੁੰਦੀ ਹੈ। ਤੇ ਇਹਨਾਂ ਨੇ ਪੁੱਛਿਆ ਕਿ ਤੇਰੀ ਕਿਹੜੀ ਜਮਾਤ ਹੈ, ਉਹ ਕਹਿੰਦੀ ਮੈਂ 9ਵੀਂ ਜਮਾਤ ਦੀ ਹਾਂ। ਫਿਰ ਉਹਦਾ ਸਕੂਲ ਪੁੱਛਿਆ ਤੇ ਫਿਰ ਅਵਨੀਤ ਕੌਰ ਨੇ ਉਹ ਸਕੂਲ ਤੱਕ ਪਹੁੰਚ ਕੀਤੀ ਖੁਦ ਜੀ, ਉਸ ਬੱਚੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਫਿਰ ਉਹਦੇ ਮਾਪਿਆਂ ਨਾਲ ਤਾਲਮੇਲ ਕੀਤਾ ਤੇ ਉਸ ਨੂੰ ਜਦੋਂ ਇਹਨਾਂ 2-3 ਵਰਤਾਰਿਆਂ ਚੋਂ ਮੁਲਾਕਾਤਾਂ ਚੋਂ ਲੱਗਿਆ ਕਿ ਕੁੜੀ ਸੀਰੀਅਸ ਆ, ਫਿਰ ਉਹਨੇ ਉਸ ਅਹਿਸਾਸ ਨੂੰ ਹੋਰ ਤਾਕਤ ਦੇਣ ਦੇ ਲਈ ਉਹਨੂੰ ਕਿਹਾ ਕਿ ਆ ਜਾ ਇੱਕ ਦਿਨ ਮੇਰੀ ਕੁਰਸੀ ਤੇ ਬੈਠ ਤੂੰ ਪਹਿਲਾਂ। ਬਕਾਇਦਾ ਉਹਨੂੰ ਬਤੌਰ ਇੱਕ ਦਿਨ ਦਾ ਐਸਐਸਪੀ ਲਾ ਕੇ ਉਹਨੂੰ ਦਫ਼ਤਰ ਲਿਆਂਦਾ। ਉਵੇਂ ਹੀ ਦਰਵਾਜ਼ਾ ਖੁੱਲਿਆ, ਉਵੇਂ ਹੀ ਪੁਲਿਸ ਵਾਲਿਆਂ ਨੇ ਸਲੂਟ ਮਾਰਿਆ, ਉਵੇਂ ਹੀ ਉਹਨੂੰ ਕੁਰਸੀ ਤੇ ਬਿਠਾਇਆ, ਉਵੇਂ ਹੀ ਉਹਨੂੰ ਰਿਪੋਰਟ ਕੀਤੀ ਸਾਰੇ ਦਿਨ ਦੀ। ਤੇ ਫਿਰ ਇਹੀ ਨਹੀਂ, ਅਵਨੀਤ ਕੌਰ ਉਹਨੂੰ ਖੁਦ ਗੱਡੀ 'ਚ ਬਿਠਾ ਕੇ ਸਿਟੀ ਥਾਣੇ ਵੀ ਲੈ ਗਈ, ਠੀਕ ਹੈ ਨਾ, ਤੇ ਪੁਲਿਸ ਦੀ ਮੀਟਿੰਗ 'ਚ ਵੀ ਲੈ ਗਈ। ਥਾਣੇ ਵਾਲਿਆਂ ਨੇ ਵੀ ਸਾਰੀ ਜਾਣਕਾਰੀ ਦਿੱਤੀ, ਉਸੇ ਤਰ੍ਹਾਂ ਸਵਾਗਤ ਕੀਤਾ ਕਿ ਸਾਡੀ ਐਸਐਸਪੀ ਆਈ ਆ। ਸੋ ਉਸ ਨੂੰ ਪੂਰਾ ਅਹਿਸਾਸ ਕਰਾਇਆ ਗਿਆ। ਤੇ ਉਹ ਤੋਂ ਬਾਅਦ ਜਦੋਂ ਉਹਨੂੰ ਮੀਡੀਆ ਕਰਮੀਆਂ ਨੇ ਪੁੱਛਿਆ ਕਿ ਕਿਵੇਂ ਲੱਗਿਆ, ਕਹਿੰਦੀ ਚੰਗਾ ਤਾਂ ਬਹੁਤ ਲੱਗਿਆ, ਪਰ ਸਵਾਦ ਉਸ ਦਿਨ ਆਊਗਾ ਜਿਸ ਦਿਨ ਸੱਚੀ ਮੁੱਚੀ ਬਣੂਗੀ। ਹੁਣ ਸੱਚੀ ਮੁੱਚੀ ਬਣੂਗੀ ਕਹਿੰਦੀ। ਕੀ ਬਾਤ ਹੈ। ਹੁਣ ਕਹਿੰਦੀ ਕਿ ਪਹਿਲਾਂ ਮੇਰੀ ਇਹ ਇੱਛਾ ਹੀ ਸੀ, ਪਰ ਹੁਣ ਮੈਂ ਦ੍ਰਿੜ ਫੈਸਲਾ ਕਰ ਲਿਆ ਕਿ ਹੁਣ ਤਾਂ ਮੈਂ ਐਸਐਸਪੀ ਲੱਗਣਾ ਹੀ ਲੱਗਣਾ। ਤੇ ਜਿੱਦਣ ਲੱਗ ਗਈ ਉਦਣ ਕਹਿੰਦੀ ਫਿਰ ਨਸ਼ਿਆਂ ਵਾਲਿਆਂ ਨੂੰ ਨਹੀਂ ਛੱਡਦੀ। ਠੀਕ ਹੈ। ਕਹਿੰਦੀ ਮੈਂ ਨਸ਼ਾ ਮੁਕਾਉਣਾ ਚਾਹੁੰਦੀ ਹਾਂ ਕਿ ਜਿਹੜੀ ਮੈਂ ਕਹਿੰਦੀ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਮਾਵਾਂ ਹੱਥੜੇ ਮਾਰ ਕੇ ਰੋਂਦੀਆਂ ਨੇ, ਜਦੋਂ ਭੈਣਾਂ ਰੋਂਦੀਆਂ ਨੇ, ਜਦੋਂ ਬੱਚੇ ਕਹਿੰਦੀ ਉਹ ਹੁੰਦੇ ਨੇ। ਇਸ ਲਈ ਕਹਿੰਦੀ ਮੈਂ ਉਹ ਨਸ਼ੇ ਦਾ ਜ਼ਹਿਰ ਮੁਕਾਉਣਾ ਚਾਹੁੰਦੀ ਹਾਂ ਤੇ ਉਹਦੇ ਲਈ ਮੈਂ ਮਤਲਬ ਕਿ ਪੱਕੇ ਤੌਰ ਤੇ ਐਸਐਸਪੀ ਲੱਗਣਾ ਚਾਹੁੰਦੀ ਹਾਂ। ਉਹਦੇ ਮਾਪਿਆਂ ਨੇ ਵੀ ਕਿਹਾ ਕਿ ਜੋ ਹੌਸਲਾ ਸਾਨੂੰ ਅਵਨੀਤ ਕੌਰ ਸਿੱਧੂ ਹੋਰਾਂ ਨੇ ਦਿੱਤਾ ਤੇ ਉਹਦੇ ਨਾਲ ਸਾਡੇ 'ਚ ਵੀ ਇਹ ਤਾਕਤ ਆਈ ਹੈ ਕਿ ਅਸੀਂ ਵੀ ਚਾਹੇ ਸਧਾਰਨ ਘਰ ਤੋਂ ਆਮ ਪਰਿਵਾਰ ਚੋਂ ਆ, ਪਰ ਅਸੀਂ ਹੁਣ ਆਪਣੇ ਬੱਚੇ ਨੂੰ ਐਸਐਸਪੀ ਬਣਾਉਣ ਦੇ ਲਈ ਪੂਰਾ ਜ਼ੋਰ ਲਾਵਾਂਗੇ। ਔਰ ਅਵਨੀਤ ਨੇ ਕਿਹਾ ਕਿ ਜਿਹੀ ਜੀ ਗਾਈਡਲਾਈਨ ਦੀ ਮੇਰੀ ਜ਼ਰੂਰਤ ਆ ਮੈਂ ਹਮੇਸ਼ਾ ਨਾਲ ਸਾਥ ਦਊਂਗੀ। ਮੈਂ ਦੱਸਵਾਂ ਕਿ ਇਸੇ ਤਰ੍ਹਾਂ ਪਹਿਲਾਂ ਵੀ ਇਸੇ ਫਾਜ਼ਿਲਕਾ ਦੇ ਵਿੱਚ ਭੁਪਿੰਦਰ ਸਿੰਘ ਜਦੋਂ ਐਸਐਸਪੀ ਸੀ, ਉਹਨਾਂ ਨੇ ਵੀ ਇੱਕ ਬਿਮਾਰ ਬੱਚਾ ਸੀਗਾ, ਪੀੜਤ ਬੱਚਾ ਸੀਗਾ, ਥੈਲੋਸੀਮੀਆ ਦਾ ਪੀੜਤ ਬੱਚਾ, ਉਸ ਨੂੰ ਵੀ ਹੈ ਨਾ ਇੱਕ ਦਿਨ ਦਾ ਐਸਐਸਪੀ ਬਣਾਇਆ ਸੀਗਾ। ਸੋ ਇਸ ਲਈ ਇਹ ਵਰਤਾਰਾ ਪਹਿਲਾਂ ਵੀ ਵਾਪਰਿਆ ਤੇ ਹੁਣ ਵੀ ਉਸੇ ਤਰ੍ਹਾਂ ਦੀ ਉਦਾਹਰਨ ਅਵਨੀਤ ਕੌਰ ਹੋਰਾਂ ਨੇ ਪੇਸ਼ ਕੀਤੀ ਤੇ ਉਹਨਾਂ ਨੂੰ ਵੀ ਲੋਕ ਵਧਾਈ ਦੇ ਰਹੇ ਨੇ, ਉਹਨਾਂ ਦੇ ਜਜ਼ਬੇ ਨੂੰ ਵੀ ਵਧਾਈ ਦੇ ਰਹੇ ਨੇ। ਔਰ ਉਹ ਕਹਿੰਦੇ ਕਿ ਜੇਕਰ ਇਸ ਬੱਚੀ ਨੂੰ ਬਣਾਇਆ ਤਾਂ ਇਸ ਬੱਚੀ ਰਾਹੀਂ ਉਹਨੇ ਕਿੰਨੀਆਂ ਧੀਆਂ ਦੇ ਮਨਾਂ ਦੇ ਵਿੱਚ ਚੰਗੇ ਖਾਬ ਪੈਦਾ ਕਰ ਦਿੱਤੇ ਹੋਣਗੇ ਔਰ ਉਸ ਨੂੰ ਅੱਗੇ ਵਧਾਉਣ ਦਾ ਉਹਨਾਂ ਬੱਚਿਆਂ 'ਚ ਤਾਕਤ ਮਿਲਦੀ ਹੈ। ਸੋ ਇਸ ਲਈ ਇਹ ਇੱਕ ਦਿਨ ਦੀ ਐਸਐਸਪੀ ਕਹਿੰਦੇ ਹੁਣ ਮੈਂ ਸੱਚਮੁੱਚ ਐਸਐਸਪੀ ਬਣ ਕੇ ਜਦ ਪਰਤੀ ਉਸ ਦਿਨ ਫਿਰ ਅਸਲੀ ਸਲੂਟ ਦਾ ਮਜ਼ਾ ਲਵਾਂ। ਚਲੋ ਜੀ, ਬਹੁਤ ਵਧੀਆ। ਤੇ ਜ਼ਰੂਰ ਇਦਾਂ ਹੀ ਹੋਰ ਵੀ ਜਾਣੇ ਜਿਹੜੇ ਆ ਬੱਚੇ ਆ ਉਹ ਪ੍ਰੇਰਿਤ ਹੋਣ ਇਦਾਂ ਦੀਆਂ ਚੀਜ਼ਾਂ ਵੱਲ ਨੂੰ ਵਧਣ। ਅਗਲੀ ਗੰਭੀਰ ਮੁੱਦਾ ਆ, ਗੰਭੀਰ ਚਿੰਤਨ ਦਾ ਜਿਹੜਾ ਵਿਸ਼ਾ ਆ, ਪੰਜਾਬ ਦੇ ਕੋਲ 16,000 ਜਲ ਸਰੋਤ, 50% ਤੋਂ ਵੱਧ ਸੁੱਕੇ ਜਾਂ ਪ੍ਰਦੂਸ਼ਿਤ। ਬਿਲਕੁਲ ਜੀ, ਇਹ ਇੱਕ ਡਾਟਾਬੇਸ ਰਿਪੋਰਟ ਹੈ, ਪੂਰੇ ਅੰਕੜੇ ਨੇ ਜਿਹੜਾ ਭਾਰਤ ਦਾ ਜਲ ਸ਼ਕਤੀ ਮੰਤਰਾਲਾ ਹੈ ਨਾ, ਤੇ ਉਹਦੇ ਹਵਾਲੇ ਨਾਲ ਇਹ ਅੰਕੜੇ ਸਾਹਮਣੇ ਆ ਰਹੇ ਨੇ। ਜੇਕਰ ਮੈਂ ਆਪਣੇ ਇਸ ਖਿੱਤੇ ਦੀ ਗੱਲ ਕਰਾਂ ਤਾਂ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ, ਇਹਨਾਂ ਚਾਰਾਂ ਚੋਂ ਅਸੀਂ ਪਾਣੀਆਂ ਦੇ ਮਾਮਲੇ 'ਚ ਫਾਡੀ ਹਾਂ। ਤੇ ਅਸੀਂ ਉਹ ਆ ਜਿਹੜੇ ਨਿਤ ਦਿਨ ਇਹ ਸ਼ਬਦ ਆਪਣੇ ਉਚਾਰਨ 'ਚ ਮਤਲਬ ਬੋਲਦੇ ਆ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਹੈ ਨਾ। ਜਾਂ ਅਸੀਂ ਉਹ ਆ ਜਿਹੜੇ ਕਹਿੰਦੇ ਆ ਕਿ ਇਹ ਪਾਣੀ ਨਹੀਂ, ਇਹ ਤਾਂ ਜਲ ਹੈ ਨਾ, ਅਸੀਂ ਉਹਨੂੰ ਜਲ, ਪਵਿੱਤਰ ਜਲ ਦਾ ਨਾਂ ਦਿੰਦੇ ਹਾਂ। ਸੋ ਇਸ ਲਈ ਪੰਜਾਬ ਦੇ ਵਿੱਚ ਸਾਰੇ ਧਰਮ ਫਿਰਕੇ ਪਾਣੀ ਨੂੰ ਬੜੀ ਪਵਿੱਤਰਤਾ ਦਾ ਦਰਜਾ ਦਿੰਦੇ ਨੇ, ਪਰ ਉਹਦੇ ਬਾਵਜੂਦ ਵੀ ਅਸੀਂ ਉਸ ਨੂੰ ਸਹੇਜ ਨਹੀਂ ਪਾ ਰਹੇ, ਉਹਨੂੰ ਸੰਭਾਲ ਨਹੀਂ ਪਾ ਰਹੇ। ਮੈਂ ਕਦੇ ਲਿਖਿਆ ਸੀ ਕਿ ਜੇ ਤੂੰ ਭੁੱਲਿਆ ਨਾਨਕ ਦੀ ਬਾਣੀ ਨੂੰ, ਤਰਸੇਂਗਾ ਫਿਰ ਪਾਣੀ ਨੂੰ। ਅੱਜ ਮੈਨੂੰ ਲੱਗਦਾ ਪੰਜਾਬ ਦੀ ਹਾਲਤ ਹੁੰਦੀ ਜਾ ਰਹੀ ਹੈ। ਅਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲੇ ਨਹੀਂ ਪਾ ਰਹੇ। ਆ ਮੇਰੇ ਸਾਹਮਣੇ ਅੰਕੜੇ ਪਏ ਨੇ ਜੀ। ਚੰਡੀਗੜ੍ਹ ਦੇ ਕੋਲ ਕੁੱਲ 188 ਜਲ ਸਰੋਤ ਨੇ, ਤੋਂ 188 ਦੇ 88 ਉਹਦੇ ਕੰਮ ਕਰਦੇ।
100 ਠੀਕ ਹੈ 188 ਦੇ 88 ਵਰਤੋਂ 'ਚ ਨੇ। ਠੀਕ ਹੈ ਤੇ ਉਹ ਤੋਂ ਬਾਅਦ ਹਿਮਾਚਲ ਦੇ ਕੋਲ ਕੁੱਲ ਜਲ ਸਰੋਤ ਨੇ ਜਿਹੜੇ ਉਹ 88,000 ਤੋਂ ਵੱਧ ਨੇ। ਠੀਕ ਹੈ 88,017 ਜਲ ਸਰੋਤ ਨੇ ਹੂੰ ਤੇ ਉਹਦੇ ਵਿੱਚੋਂ 75,000 ਤੋਂ ਵੱਧ ਉਹਦੇ ਵਰਤੋਂ 'ਚ ਨੇ। ਕੰਮ ਦੇ ਨੇ 75,871 ਜਲ ਸਰੋਤ ਵਰਤੋਂ 'ਚ ਨੇ। ਸਿਰਫ ਉਹਦੇ 12,000 ਦੇ ਕਰੀਬ 12,146 ਜਲ ਸਰੋਤ ਜਿਹੇ ਨੇ ਜਿਹੜੇ ਮਤਲਬ ਕਿ ਜਾਂ ਬੰਦ ਹੋ ਕੇ ਜਾਂ ਉਹਨਾਂ ਨਦੀਆਂ ਨਾਲਿਆਂ 'ਚ ਆਉਣਾ, ਕਿਉਂਕਿ ਉੱਥੇ ਕਈ ਡੈਮ ਬਣ ਗਏ, ਕੁਛ ਬਣ ਗਏ, ਉਹਨਾਂ ਦਾ ਰੂਟ ਬਦਲਤਾ, ਉਹਦੇ ਵਿੱਚ ਇਹ ਵੀ ਇੱਕ ਕਾਰਨ ਹੈ। ਹੂੰ ਸੋ ਇਸ ਲਈ ਉੱਥੇ ਉਹਦੀ 24% ਅੰਕੜਾ ਬਣਦਾ ਤੇ ਉਹ ਤੋਂ ਬਾਅਦ ਹਰਿਆਣਾ ਆਉਂਦਾ। ਹਰਿਆਣਾ ਦੇ ਕੋਲ ਕੁੱਲ 14,898 ਲਗਭਗ 15,000 ਜਲ ਸਰੋਤ ਨੇ, ਜਿਹਦੇ ਵਿੱਚੋਂ 8,794 ਲਗਭਗ 8,800 ਜਲ ਸਰੋਤ ਉਹਦੇ ਜਿਹੜੇ ਕੰਮ ਕਰ ਰਹੇ ਨੇ ਤੇ 6,000 ਦੇ ਕਰੀਬ ਜਲ ਸਰੋਤ ਨੇ ਜਿਹੜੇ 6,104 ਉਹਦੇ ਕੰਮ ਨਹੀਂ ਕਰਦੇ। ਇਹ ਵੀ ਗਿਣਤੀ 40% ਬਣਦੀ ਆ। 40% ਜਲ ਸਰੋਤ ਜਿਹੜੇ ਉਹਦੇ ਸੁੱਕ ਗਏ ਜਾਂ ਉਹਨਾਂ 'ਚ ਪਾਣੀ ਨਹੀਂ ਰਿਹਾ ਜਾਂ ਉਹ ਥੋੜੇ ਬਹੁਤ ਪ੍ਰਦੂਸ਼ਿਤ ਹੋ ਗਏ। ਪਰ ਪੰਜਾਬ ਦੀ ਸਥਿਤੀ ਇਹਨਾਂ ਤਿੰਨਾਂ ਥਾਵਾਂ ਨਾਲੋਂ ਬਹੁਤ ਮਾੜੀ ਆ। ਪੰਜਾਬ ਦੇ ਕੋਲ ਇਸ ਮੌਕੇ ਜੇਕਰ ਮੈਂ ਮਤਲਬ ਟੋਬਿਆਂ ਦੀ ਗੱਲ ਕਰਾਂ ਤਾਂ 15,000 ਦੇ ਕਰੀਬ ਸਾਡੇ ਕੋਲ ਟੋਬੇ ਹੀ ਟੋਬੇ ਨੇ। ਜੇਕਰ ਮੈਂ ਟੈਂਕਾਂ ਦੀ ਗੱਲ ਕਰਾਂ ਸਾਡੇ ਕੋਲ 600 ਦੇ ਕਰੀਬ ਟੈਂਕ ਨੇ ਤੇ ਇਹ ਤੋਂ ਬਿਨਾਂ ਸਾਡੇ ਕੋਲ ਝੀਲਾਂ ਵੀ 151 ਦੇ ਕਰੀਬ ਨੇ ਤੇ ਉਹ ਤੋਂ ਬਿਨਾਂ ਹੋਰ ਜਲ ਸਰੋਤ ਨੇ ਜਿਹੜੇ ਉਹ 200 ਦੇ ਕਰੀਬ ਬਾਕੀ ਨੇ ਸਾਰੇ। ਸੋ ਇਹਨਾਂ ਸਾਰਿਆਂ ਨੂੰ ਮਿਲਾ ਕੇ 16,000 ਤੋਂ ਵੱਧ ਸਾਡੇ ਕੋਲ ਜਲ ਸਰੋਤ ਨੇ ਜੀ। 16,012 ਜਲ ਸਰੋਤ ਨੇ ਜਿਹਦੇ ਵਿੱਚੋਂ 7,680 ਉਹ ਕੰਮ ਕਰ ਰਹੇ ਨੇ ਜੀ, ਲਗਭਗ 48%। ਮਤਲਬ ਅੱਧੇ ਵੀ ਕੰਮ ਨਹੀਂ ਕਰਦੇ ਸਾਡੇ। 16 ਚੋਂ 8,000 ਵੀ ਕੰਮ ਨਹੀਂ ਕਰ ਰਹੇ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਨਾ। 16,102 ਦੇ ਵਿੱਚ 16,012 ਦੇ ਵਿੱਚੋਂ ਸਿਰਫ 7,680 ਜਲ ਸਰੋਤ ਸਾਡੇ ਇਹੋ ਜਿਹੇ ਨੇ ਜਿਹੜੇ ਵਰਤੋਂ 'ਚ ਨੇ, ਜਿਹੜੇ ਸਾਫ਼ ਨੇ, ਜਿਹਨਾਂ 'ਚ ਮਾੜਾ ਮੋਟਾ ਪਾਣੀ ਪਸ਼ੂਆਂ ਦੇ ਮੂੰਹ ਮਾਰਨ ਜੋਗਾ, ਬੰਦਿਆਂ ਦੇ ਵਰਤਣ ਜੋਗਾ ਹੈਗਾ ਏ ਜੀ। ਬਾਕੀ ਸਾਰੇ 8,332 ਮਤਲਬ 52% ਤੋਂ ਵੱਧ ਉਹ ਨੇ ਜਿਹੜੇ ਨਕਾਰਾ ਹੋ ਗਏ, ਜਿਹੜੇ ਬੰਦ ਹੋ ਗਏ, ਜਿਹੜੇ ਸੁੱਕ ਕੇ ਜਾਂ ਜਿਹੜੇ ਪੂਰੀ ਤਰ੍ਹਾਂ ਗੰਦੇ ਨਾਲਿਆਂ 'ਚ ਬਦਲ ਗਏ, ਪ੍ਰਦੂਸ਼ਿਤ ਹੋ ਗਏ। ਸੋ ਉਹ ਪੰਜਾਬ ਹੈ ਜਿਹੜਾ 5 ਆਬ ਤੋਂ ਬਣਿਆ, 5 ਦਰਿਆਵਾਂ ਤੋਂ ਬਣਿਆ ਤੇ ਉਹਦੇ ਦਰਿਆ ਵੀ ਹੁਣ ਸੁੱਕਦੇ ਜਾ ਰਹੇ ਨੇ, ਦਰਿਆ ਗਦਲੇ ਵੀ ਹੁੰਦੇ ਜਾ ਰਹੇ ਨੇ, ਤਲਾਅ ਅਸੀਂ ਛੱਡੇ ਨਹੀਂ, ਛੱਪੜ ਅਸੀਂ ਬਚਾਏ ਨਹੀਂ, ਟੋਬੇ ਅਸੀਂ ਸਾਂਭੇ ਨਹੀਂ, ਹੈ ਨਾ, ਝੀਲਾਂ ਅਸੀਂ ਸਾਫ਼ ਨਹੀਂ ਰੱਖੀਆਂ। ਤੇ ਉਹਦਾ ਨਤੀਜਾ ਕਿ ਜਿਹੜੇ ਸੂਬੇ ਕੋਲ 16,000 ਤੋਂ ਵੱਧ ਜਲ ਸਰੋਤ ਹੋਣ ਤੇ ਉਹਦੇ ਵਿੱਚੋਂ 8,000 ਵੀ ਕੰਮ ਨਾ ਕਰਦੇ ਹੋਣ, 7,680 ਉਹ ਕੰਮ ਕਰਦੇ ਹੋਣ ਤੇ 8,332 ਜਲ ਸਰੋਤਾਂ ਦੀ ਹਾਲਤ ਇਹ ਹੋਵੇ ਕਿ ਉਹ ਖਤਮ ਹੋ ਗਏ ਹੋਣ, ਖਰਾਬ ਹੋ ਗਏ ਹੋਣ, ਪੋਲਿਊਟਡ ਹੋ ਗਏ ਹੋਣ, ਪ੍ਰਦੂਸ਼ਿਤ ਹੋ ਗਏ ਹੋਣ ਤੇ 52% ਅੰਕੜਾ ਬਣਦਾ ਹੋਵੇ। ਇਹ ਪੰਜਾਬ ਨੂੰ ਗੰਭੀਰਤਾ ਨਾਲ ਸੋਚਣਾ ਪੈਣਾ। ਇਹ ਜਲ ਸਰੋਤਾਂ ਦੀ ਗੱਲ ਕਰ ਰਿਹਾ, ਧਰਤੀ ਹੇਠਲਾ ਪਾਣੀ ਤਾਂ ਅਸੀਂ ਪਹਿਲਾਂ ਹੀ ਬਰਬਾਦ ਕਰ ਚੁੱਕੇ ਹਾਂ ਜਾਂ ਖਰਾਬ ਕਰ ਚੁੱਕੇ ਹਾਂ ਜਾਂ ਖਤਮ ਕਰ ਚੁੱਕੇ ਹਾਂ। ਬਿਲਕੁਲ ਬਿਲਕੁਲ, ਇਹ ਬੜੀ ਗੰਭੀਰਤਾ ਵਾਲਾ ਆ। ਸਾਰਿਆਂ ਨੂੰ ਹੀ ਇਸ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਆ। ਨਿੱਤ ਆਏ ਦਿਨ ਵੀਡੀਓਜ਼ ਆਪਾਂ ਦੇਖਦੇ ਹਾਂ ਵੀ ਜਲ ਸਰੋਤਾਂ ਦੇ ਵਿੱਚ ਗੰਦਲਾ ਪਾਣੀ, ਕੈਮੀਕਲਾਂ ਨਾਲ ਭਰਿਆ ਪਾਣੀ ਜਿਹੜਾ ਉਸ ਦੇ ਵਿੱਚ ਸੁੱਟਿਆ ਜਾਂਦਾ ਆ। ਬੁੱਢਾ ਦਰਿਆ ਉਸੇ ਦਾ ਇੱਕ ਜੀਂਦਾ ਜਾਗਦਾ ਸਬੂਤ ਆ ਵੀ ਕੀ ਆਪਾਂ ਆਪਣੇ ਸਰੋਤਾਂ ਦੇ ਨਾਲ ਕਰ ਰਹੇ ਹਾਂ। ਜਾਂਦੇ ਜਾਂਦੇ ਇੱਕ ਚੀਜ਼ ਦੀਪਕ ਜੀ ਪੁੱਛਦੇ ਜਾਈਏ, ਨਸ਼ਾ ਤਸਕਰੀ ਦੇ ਮਾਮਲੇ 'ਚ ਰਾਜਜੀਤ ਅਜੇ ਤਾਈਂ ਫੜਿਆ ਗਿਆ ਕਿ ਵੀ ਫਰਾਰ ਹੀ ਆ ਅਜੇ? ਨਹੀਂ ਜੀ, ਅਜੇ ਤੱਕ ਫੜਿਆ ਨਹੀਂ, ਅਜੇ ਤੱਕ ਫਰਾਰ ਹੈ ਜੀ ਜੀ, ਅਜੇ ਤੱਕ ਉਹ ਪਹੁੰਚ ਨਹੀਂ ਆਇਆ ਕਿਸੇ ਦੇ। ਐਸਟੀਐਫ ਨੇ ਉਦਾਂ ਕਹਿੰਦੇ ਵੀ ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਆ ਪਰ ਉਹ ਬੰਦਾ ਨਹੀਂ ਹਾਸਲ ਨਾ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਦੀਪਕ ਜੀ, ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।